ਓਵਰਆਲ ਜੇ ਦੇਖਿਆ ਜਾਵੇ ਤਾਂ ਨੰਬਰ ਪੋਜ਼ਿਟਿਵ ਨੇ, ਠੀਕ ਨੇ, ਪਰ ਲੋਕ ਅਜੇ ਵੀ ਉਹਨਾਂ ਨੂੰ ਅੰਦਰ ਜਿੱਦਾਂ ਇੱਕ ਗਟ ਫੀਲਿੰਗ ਹੁੰਦੀ ਆ ਵੀ ਇਕਨੋਮੀ ਠੀਕ ਨਹੀਂ, ਆਰਥਿਕਤਾ ਠੀਕ ਨਹੀਂ। ਇਹ ਰੀਜ਼ਨ ਕਿਉਂ ਆ? ਨੰਬਰਸ ਕੁਝ ਹੋਰ ਦੱਸ ਰਹੇ ਆ, ਲੋਕਾਂ ਦੇ ਇਮੋਸ਼ਨ ਕੁਝ ਹੋਰ ਦੱਸ ਰਹੇ ਆ। ਕੀ ਕਾਰਨ ਤੁਹਾਨੂੰ ਲੱਗਦਾ ਡਿਸਕਨੈਕਟ ਕਿਉਂ ਆ? ਫਸਟ ਕੁਆਟਰ ਤੋਂ ਗੱਲ ਕਰੀਏ ਤਾਂ ਸਟਿਲ ਓਵਰਆਲ ਗਰੋਥ ਲਾਸਟ ਈਅਰ ਨਾਲ 2.5 ਘੱਟ, ਪਰ ਜਿਹੜੇ ਚੀਜ਼ਾਂ ਜਿਹੜੀਆਂ ਮੇਨ ਜਿਹਦੇ ਚ ਕੰਸਰਨ ਨੇ, ਤਾਂ ਗਵਰਨਮੈਂਟ ਸਪੈਂਡਿੰਗ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਿਹੜੀ ਹੈ ਉਹ ਘਟੀ ਹੈ। ਬਿਕੋਜ਼ ਤੁਸੀਂ ਦੇਖਿਆ ਕਿ ਪਿਛਲੇ ਸਾਲ ਦੇ ਵਿੱਚ ਕਾਫੀ ਜਿਹੜੇ ਲੇ-ਆਫਸ ਹੋਏ ਨੇ, ਜਿਹਨੂੰ ਦੁਬਾਰਾ ਹੁਣ ਰੀਵੈਂਪ ਅਪ ਕੋਸ਼ਿਸ਼ ਕਰਦੇ ਪਏ ਨੇ। ਪਰ ਓਵਰਆਲ ਜੇ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ, ਜਿਹੜਾ ਕੰਜ਼ਿਊਮਰ ਸਪੈਂਡਿੰਗ ਹੈ ਉਹ ਕਿਤੇ ਨਾ ਕਿਤੇ ਵਧੀ ਹੈ। ਉਹਦਾ ਵਧਣ ਦਾ ਰੇਟ ਇਹ ਨਹੀਂ ਕਿ ਲੋਕੀ ਐਕਚੁਅਲੀ ਜ਼ਿਆਦਾ ਸਪੈਂਡ ਕਰਦੇ ਪਏ ਨੇ, ਬਟ ਸਪੈਂਡਿੰਗ ਤਾਂ ਵੀ ਵਧੀ ਹੈ ਕਿ ਚੀਜ਼ਾਂ ਮਹਿੰਗੀਆਂ ਹੋਈਆਂ ਨੇ। ਇਨਫਲੇਸ਼ਨ ਕਰਕੇ ਵੀ ਤੁਹਾਡੀ ਸਪੈਂਡਿੰਗ ਵਧੀ ਹੈ। ਜਿਹੜੀ ਜੀਡੀਪੀ ਦਾ 100 ਦੀ ਖਰੀਦਦੇ ਪਏ ਹੋ, ਹੁਣ 150 ਦੀ ਖਰੀਦਦੇ ਪਏ ਹੋ। ਆਪਾਂ ਕਿਸੇ ਉਹ ਬਬਲ ਦੇ ਵਿੱਚ ਤਾਂ ਨਹੀਂ ਆ? ਮਹਿੰਗੀਆਂ ਚੀਜ਼ਾਂ ਖਰੀਦਣ ਕਰਕੇ ਲੱਗ ਰਿਹਾ ਵੀ ਕੰਜ਼ਿਊਮਰ ਸਪੈਂਡਿੰਗ ਜ਼ਿਆਦਾ ਆ, ਪਰ ਅਸਲ 'ਚ ਮਹਿੰਗਾਈ ਦੇ ਕਰਕੇ ਲੱਕ ਟੁੱਟ ਰਿਹਾ। ਲੋਕ ਚੀਜ਼ਾਂ ਜਿਹੜੀ ਆ ਉਹ ਮਜਬੂਰੀ ਬਣੀ ਹੋਈ ਆ ਖਰੀਦਦਾਰੀ ਜਿਹੜੀ ਉਹ ਕਰਨੀ। ਕਿਤੇ ਇਹ ਤਾਂ ਨਹੀਂ ਆ ਵੀ ਲੋਕਾਂ ਦੇ ਪੈਰਾਂ ਹੇਠੋਂ ਅਚਾਨਕ ਕਿਤੇ ਕਾਰਪਟ ਖਿੱਚ ਲਿਆ ਜਾਊਗਾ। ਸੋ ਪਹਿਲਾਂ ਜਿਹੜਾ ਜੌਬ ਲਾਸ ਹੋਇਆ, ਇਹਦੇ 'ਚ ਆਪਾਂ ਗੱਲ ਕਰੀਏ ਤੇ ਤੁਹਾਡਾ ਮੈਜੋਰਿਟੀ ਜਿਹੜੇ ਇੱਕ ਫੀਫਾ ਵਰਲਡ ਕੱਪ ਕਰਕੇ ਜਿਹੜਾ ਹਸਪਿਟੈਲਿਟੀ ਦਾ ਇੱਕ ਵੱਡੀ ਮਾਰਕੀਟ, ਲੈਜਰ ਤੇ ਹਸਪਿਟੈਲਿਟੀ ਜਿਹੜਾ ਇਹਨਾਂ ਟੂਰਿਜ਼ਮ ਆਇਆ ਹੈ, ਬਿਕਾਜ਼ ਆਫ ਦੈਟ ਉਹ ਇੱਕ ਟੈਂਪਰੇਰੀ ਜੌਬਾਂ ਕ੍ਰੀਏਟ ਹੋਈਆਂ ਹਨ, ਉਹਦੇ ਕਰਕੇ ਜਿਹੜਾ ਲਾਸ ਹੋਇਆ। ਸੋ ਦੈਟ ਇਜ਼ ਆਲਸੋ ਕੰਟਰੀਬਿਊਟਿੰਗ ਟੂ ਦੈਟ। ਫਾਈਨੈਂਸ਼ੀਅਲ ਜਿਹੜੀ ਕੰਪਨੀਆਂ ਨੇ, ਬਿਕਾਜ਼ ਜਿਹੜਾ ਫਾਈਨੈਂਸ਼ੀਅਲ ਸਟਰਕਚਰ ਆ ਥੋੜਾ ਕਿਤੇ ਨਾ ਕਰੰਬਲ ਕਰਦਾ ਪਿਆ, ਉਹਦੇ 'ਚ ਜੌਬ ਜਿਹੜੀਆਂ ਨੇ ਤਕਰੀਬਨ 14,000 ਲੂਜ਼ ਹੋਈਆਂ ਨੇ। ਹੈਲਥ ਕੇਅਰ ਦੇ ਵਿੱਚ 22,000 ਜੌਬ ਜਿਹੜੀਆਂ ਨੇ ਪਿਛਲੀ ਵਾਰ ਐਡ ਹੋਈਆਂ ਨੇ। ਸੋ ਦਿਸ ਇਜ਼ ਦਾ ਓਨਲੀ ਰਿਲਾਇਬਲ ਜੌਬ ਇੰਜਨ ਜਿਹੜਾ ਇਸ ਟਾਈਮ ਚੱਲਦਾ ਪਿਆ। ਐਂਡ ਸੈਕੰਡ ਜਿਹੜਾ ਪੋਜ਼ਿਟਿਵ ਚੀਜ਼ ਹੈਗੀ ਹੈ ਕਿ ਕੰਸਟਰਕਸ਼ਨ ਦੇ ਵਿੱਚ ਅਬਾਊਟ 22,000 ਜੌਬਸ ਤੇ ਮੈਨੂਫੈਕਚਰਿੰਗ ਦੇ ਵਿੱਚ ਤਕਰੀਬਨ 5,000 ਜਿਹੜੀ ਜੌਬਾਂ ਨੇ ਉਹ ਐਡ ਹੋਈਆਂ ਨੇ। ਸੋ ਇਹ ਨਿੱਕੇ ਚੀਜ਼ਾਂ ਨੇ ਜਿਹੜੀਆਂ ਓਵਰਆਲ ਮਾਰਕੀਟ ਨੂੰ ਇੰਪੈਕਟ ਕਰਦੀਆਂ ਪਈਆਂ। ਤਿੰਨ ਸਿਨੈਰੀਓ ਹੀ ਆ, ਰੇਟ ਹਾਈ, ਰੇਟ ਹੋਲਡ ਜਾਂ ਰੇਟ ਕੱਟ। ਥੋੜਾ ਜਿਹਾ ਦੱਸਿਓ ਵੀ ਇਹ ਤਿੰਨ ਸਿਨੈਰੀਓ ਦੇ ਵਿੱਚ ਕੀ ਹੋ ਸਕਦਾ ਆ ਜਦੋਂ ਆਪਾਂ ਅਗਸਤ ਸਤੰਬਰ ਦੇ ਵਿੱਚ ਜਿਹਦੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਇਹਨਾਂ ਦੀ ਮੀਟਿੰਗ ਆ ਰਹੀ। ਜਿਹੜੀ ਹੁਣ ਜੁਲਾਈ ਦੀ ਰਿਪੋਰਟ ਆਈ ਹੈ, ਪੋਜ਼ਿਟਿਵ ਰਿਪੋਰਟ ਆਈ ਕਿ ਅਨਐਮਪਲੋਇਮੈਂਟ ਲੋ ਹੈ ਤੇ ਕੰਜ਼ਿਊਮਰ ਕੌਨਫੀਡੈਂਸ ਸਲਾਈਟਲੀ ਬੈਟਰ ਹੈ, ਇਕਨੋਮੀ ਦਾ ਵਿੱਚ ਗਰੋਥ ਹੋਇਆ। ਜੇ ਇਹ ਟ੍ਰੈਂਡ ਚੱਲਦਾ ਰਹਿੰਦਾ ਅਗਲੇ ਮਹੀਨੇ ਵੀ 2 ਮਹੀਨੇ ਚੱਲਦਾ ਰਿਹਾ, ਇਹ ਲਗਾਤਾਰ ਚੱਲਦਾ ਰਿਹਾ, ਇਹ ਟ੍ਰੈਂਡ ਚੱਲਦਾ ਰਿਹਾ, ਤਾਂ ਦੇयर ਇਜ਼ ਅ ਪੋਸਿਬਿਲਿਟੀ ਕਿ ਹਾਂ ਜੀ ਇਹਦਾ ਰੇਟ ਜਿਹੜੇ ਨੇ ਇਸੇ ਸਿਚੁਏਸ਼ਨ 'ਚ ਰਹਿਣਗੇ। ਬਟ ਮੋਸਟ ਲਾਈਕਲੀ ਪ੍ਰੈਸ਼ਰ ਇਹੀ ਪੈਂਦਾ ਪਿਆ ਕਿ ਜੇ ਇਨਫਲੇਸ਼ਨ ਵੱਧ ਗਈ, ਜੇ ਇਨਫਲੇਸ਼ਨ ਜਿਸ ਲੈਵਲ ਤੇ ਅੱਗੇ 4.3 ਤੇ ਆ ਗਈ ਔਰ 4.5 ਤੇ ਪਹੁੰਚ ਗਈ, ਟੈਕਨੀਕਲੀ ਤੇ ਉਹਨਾਂ ਨੂੰ ਫਿਰ ਜਿਹੜੇ ਨੇ ਉਹ ਰੇਟ ਜਿਹੜੇ ਨੇ ਉਹ ਘੱਟ ਕਰਨੇ ਚਾਹੀਦੇ। ਜੀਡੀਪੀ ਗਰੋਥ ਜਿਹੜੀ ਹੈ 1.5% ਇਸ ਟਾਈਮ ਸਾਹਮਣੇ ਜਿਹੜੀ ਉਹ ਦੱਸ ਰਹੇ ਆ, ਇਹ ਵੀ ਸਿਰਫ ਏਆਈ ਦੇ ਕਰਕੇ ਤੁਹਾਨੂੰ ਲੱਗ ਰਹੀ ਹੈ ਜਾਂ ਕਿੱਥੋਂ ਇਹ ਗਰੋਥ ਦੀ ਜਿਹੜੀ ਸੰਭਾਵਨਾ ਬਣੀ ਕਿੱਥੋਂ ਹੋਈ ਹੈਗੀ ਹੈ? ਇਨਫਲੇਸ਼ਨ ਜਿਹੜੀ ਇਸ ਟਾਈਮ ਜਿਹੜੀ ਹੈ ਉਹ ਖਾਸ ਕਰਕੇ ਕਾਸਟ ਕਰਦੀ ਪਈ ਹੈ ਫੂਡ ਐਂਡ ਐਨਰਜੀ। ਔਰ ਜਿੰਨਾ ਚਿਰ ਫੂਡ ਐਂਡ ਐਨਰਜੀ ਦੇ ਵਿੱਚ ਸਟੇਬਿਲਿਟੀ ਨਹੀਂ ਆਉਂਦੀ ਔਰ ਜਿਹੜਾ ਇਨਫਲੇਸ਼ਨ ਇਜ਼ ਨਾਟ ਗੋਇੰਗ ਟੂ ਬੀ ਸਟੇਬਲਾਈਜ਼, ਇਹ ਇਦਾਂ ਹੀ ਚੱਲਦੀ ਰਹਿਣੀ ਹੈ। ਚਾਹੇ ਉਹ ਤੁਹਾਡਾ ਸਟਾਕ ਮਾਰਕੀਟ ਦਾ ਜਿਹੜਾ ਰਿਸਕ ਹੋਏ ਜਾਂ ਤੁਹਾਡੀ ਇਨਫਲੇਸ਼ਨ ਦਾ ਰਿਸਕ ਹੋਏ, ਚਾਹੇ ਰਿਸੈਸ਼ਨ ਦਾ ਰਿਸਕ ਹੋਏ, ਜਿੰਨਾ ਚਿਰ ਜਿਹੜੀ ਈਰਾਨ ਦੀ ਵਾਰ ਹੈ ਉਹ ਸਟੇਬਲ ਨਹੀਂ ਹੁੰਦੀ ਔਰ ਸਟੇਟ ਆਫ ਹਾਰਮੂਜ਼ ਨਹੀਂ ਖੁੱਲਦੀ। ਚਲੋ ਲੜਾਈ ਵੀ ਚੱਲਦੀ ਰਹੇ, ਜਿੰਨਾ ਚਿਰ ਸਟੇਟ ਆਫ ਹਾਰਮੂਜ਼ ਦਾ ਕੰਟਰੋਲ ਨਹੀਂ ਆਉਂਦਾ ਔਰ ਆਇਲ ਪ੍ਰਾਈਸ ਜਿਹੜੀ ਗੈਸ ਪ੍ਰਾਈਸਿਸ ਨੇ ਉਹ ਸਟੇਬਲ ਨਹੀਂ ਹੁੰਦੀਆਂ, ਇਹ ਚੱਲਦਾ ਹੀ ਰਹਿਣਾ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਤੇ ਆਪ ਸਭ ਦਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਮਾਰਕੀਟ ਪਲਸ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਨਿਰਮਲ ਸਿੰਘ ਮਾਨ ਜੀ। ਨਿਰਮਲ ਮਾਨ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਰਾਜਕਰਨ, ਥੈਂਕ ਯੂ ਵੈਰੀ ਮਚ, ਥੈਂਕਸ ਫॉर ਹੈਵਿੰਗ ਮੀ ਜੀ। ਸੋ ਮਾਰਕੀਟ ਪਲਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਕੋਸ਼ਿਸ਼ ਹੁੰਦੀ ਹੈ ਇਕਨੋਮੀ ਦਾ ਜੋ ਓਵਰਆਲ ਵਿਊ ਚੱਲ ਰਿਹਾ ਹੈ ਜਾਂ ਹਾਲਾਤ ਚੱਲ ਰਹੇ ਆ ਉਸ ਦੇ ਉੱਤੇ ਤੁਹਾਨੂੰ ਜਿਹੜੀ ਉਸ ਦੇ ਪ੍ਰਤੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਦੇ ਜਾਈਏ, ਜਿਹਦੇ ਨਾਲ ਇਹ ਟਰਾਈ ਹੈਗੀ ਆ ਵੀ ਆਪਾਂ ਇਕਨੋਮਿਕਲੀ ਫਾਈਨੈਂਸ਼ੀਅਲੀ ਬੈਟਰ ਜਿਹੜੇ ਡਿਸੀਜਨਸ ਆ ਉਹ ਬਣਾਉਣ ਦੀ ਕੋਸ਼ਿਸ਼ ਕਰੀਏ। ਓਬਵੀਅਸਲੀ ਫੈਸਲਾ ਹਰ ਇੱਕ ਦਾ ਆਪੋ ਆਪਣਾ ਪਰਸਨਲ ਹੁੰਦਾ ਆ। ਤੁਹਾਨੂੰ ਅਸੀਂ ਇੱਕ ਓਵਰਵਿਊ ਜੋ ਚੱਲ ਰਿਹਾ ਇਕਨੋਮੀ ਦੇ ਵਿੱਚ ਉਹਦਾ ਦੱਸਦੇ ਹਾਂ ਅਤੇ ਤੁਸੀਂ ਆਪਣੇ ਹਾਲਾਤਾਂ ਦੇ ਮੱਦੇ ਨਜ਼ਰ ਉਸ ਹਿਸਾਬ ਦੇ ਨਾਲ ਤੁਸੀਂ ਆਪ ਖੁਦ ਫੈਸਲਾ ਕਰਨਾ ਹੁੰਦਾ ਹੈ। ਇਸ ਦੇ ਵਿੱਚ ਇਹ ਦੱਸ ਜਾਈਏ ਵੀ ਕੋਈ ਵੀ ਫਾਈਨੈਂਸ਼ੀਅਲ ਐਡਵਾਈਸ ਨਹੀਂ ਹੁੰਦੀ, ਸਿਰਫ ਇੱਕ ਜਨਰਲ ਜੋ ਸਿਚੁਏਸ਼ਨ ਚੱਲ ਰਹੀ ਆ ਉਸ ਬਾਰੇ ਗੱਲਬਾਤ ਜਿਹੜੀ ਉਹ ਆਪਾਂ ਕਰਦੇ ਹੁੰਦੇ ਹਾਂ। ਨਿਰਮਲ ਮਾਨ ਜੀ, ਅੱਜ ਦੀ ਜਿਹੜੀ ਆਪਾਂ ਗੱਲਬਾਤ ਕਰਨੀ ਆ, ਜਿਹੜੇ ਨੰਬਰਸ ਵਗੈਰਾ ਜੋ ਆ ਰਹੇ ਆ, ਚਾਹੇ GDP ਆ, ਜੌਬਸ ਨੂੰ ਵੀ ਆ, ਇਨਫਲੇਸ਼ਨ ਨੂੰ ਵੀ ਆ, ਫੈਡ ਦੇ ਇੰਟਰਸਟ ਰੇਟ, ਸਟਾਕ ਮਾਰਕੀਟ, ਹਾਊਸਿੰਗ, ਸਾਰਾ ਕੁਛ ਓਵਰਆਲ ਜੇ ਦੇਖਿਆ ਜਾਵੇ ਤਾਂ ਨੰਬਰ ਪੋਜ਼ਿਟਿਵ ਨੇ, ਠੀਕ ਨੇ। ਇਨਫਲੇਸ਼ਨ ਘਟੀ ਆ, ਇੰਟਰਸਟ ਰੇਟ ਉੱਥੇ ਹੀ ਆ, GDP 1.5% ਵਧੀ ਆ, ਸਟਾਕ ਬਹੁਤ ਵਧੀਆ ਪਰਫਾਰਮ ਕਰ ਰਹੇ ਆ, ਹਾਊਸਿੰਗ ਵੀ ਉੱਥੇ ਇੱਕ ਜਿਹੜਾ ਚੱਲ ਰਿਹਾ ਕਈ ਥਾਵਾਂ ਦੇ ਉੱਤੇ ਆਪਾਂ
ਘਰਾਂ ਦੀਆਂ ਪ੍ਰਾਈਸਾਂ ਦੇ ਵਿੱਚ ਕਟੌਤੀ ਵੀ ਨਜ਼ਰ ਆ ਰਹੇ ਆ। ਪਰ ਲੋਕ ਅਜੇ ਵੀ ਉਹਨਾਂ ਨੂੰ ਅੰਦਰ ਜਿੱਦਾਂ ਇੱਕ ਗਟ ਫੀਲਿੰਗ ਹੁੰਦੀ ਆ ਵੀ ਇਕੋਨਮੀ ਠੀਕ ਨਹੀਂ, ਆਰਥਿਕਤਾ ਠੀਕ ਨਹੀਂ। ਇਹ ਰੀਜ਼ਨ ਕਿਉਂ ਆ? ਨੰਬਰਸ ਕੁਝ ਹੋਰ ਦੱਸ ਰਹੇ ਆ, ਲੋਕਾਂ ਦੇ ਇਮੋਸ਼ਨ ਕੁਝ ਹੋਰ ਦੱਸ ਰਹੇ ਆ। ਕੀ ਕਾਰਨ ਤੁਹਾਨੂੰ ਲੱਗਦਾ ਡਿਸਕਨੈਕਟ ਕਿਉਂ ਆ? ਜੋ ਐਕਚੁਅਲੀ ਜੇ ਗੱਲ ਕਰੀਏ ਪਰ ਅੱਜ ਕੱਲ੍ਹ ਬੜਾ ਇੰਪੋਰਟੈਂਟ ਤੁਸੀਂ ਪੁਆਇੰਟ ਲੈ ਕੇ ਆਏ ਹੋ, ਔਰ ਆਈ ਥਿੰਕ ਚਲੋ ਇਸ ਪੁਆਇੰਟ ਤੇ ਆਪਾਂ ਅੱਜ ਗੱਲ ਕਰਦੇ ਹਾਂ, ਇਹਨੂੰ ਪੂਰਾ ਐਲੈਬੋਰੇਟ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਡਾਇਸੈਕਟ ਫਰੋਮ ਜਿੰਨੇ ਵੀ ਐਂਗਲਸ ਹੈਗੇ ਨੇ, ਜਿੱਦਾਂ ਤੁਸੀਂ ਗੱਲ ਕੀਤੀ ਹੈ, ਆਲ ਦਾ ਵੇ ਫਰਮ ਕੰਜ਼ਿਊਮਰ ਸਪੈਂਡਿੰਗ, ਮਾਰਕੀਟ 'ਚ ਕੰਜ਼ਿਊਮਰ ਕੌਨਫੀਡੈਂਸ, ਆਲ ਦਾ ਵੇ ਟੂ ਰੀਅਲ ਸਟੇਟ। ਸੋ ਡੈਫੀਨਿਟਲੀ ਇਹ 'ਚ ਪੋਜ਼ੀਟਿਵ ਸਾਈਨਸ ਹੈਗੇ ਨੇ ਇਸ ਟਾਈਮ ਇਕੋਨਮੀ ਦੇ। ਜੇ ਆਪਾਂ ਇਕੋਨਮੀ ਕਰੀਏ, ਸਾਡਾ ਸੈਕੰਡ ਕੁਆਰਟਰ ਹੈਗਾ ਦਿਸ ਈਅਰ, ਉੱਥੇ ਤਕਰੀਬਨ 1.5% ਜਿਹੜਾ ਐਨੂਅਲ ਰੇਟ ਦੇ ਹਿਸਾਬ ਨਾਲ ਗਰੋ ਕੀਤੀ ਹੈ ਇਕੋਨਮੀ। ਉਹ ਤਾਂ ਇੱਕ ਪੋਜ਼ਿਟਿਵ ਫੈਕਟਰ ਹੈਗਾ। ਔਰ ਜੇ ਤੁਸੀਂ ਇਨਫਲੇਸ਼ਨ ਦੀ ਜਿੱਦਾਂ ਗੱਲ ਕੀਤੀ ਹੈ, ਉਹ ਵੀ ਕਿਤੇ ਨਾ ਕਿਤੇ ਘਟੀ ਹੈ। ਬਟ ਔਨ ਦਾ ਟਾਪ ਜਿਹੜੇ ਬਾਕੀ ਫੈਕਟਰਸ ਨੇ, ਚਾਹੇ ਜੇ ਤੁਸੀਂ ਅਨਐਮਪਲੋਇਮੈਂਟ ਦੀ ਲਾ ਲਓ, ਇਨਫੈਕਟ ਜੌਬ ਮਾਰਕੀਟ ਜੇ ਤੁਸੀਂ ਦੇਖੋ ਤੇ ਪਿਛਲੇ ਜੁਲਾਈ ਦੀ ਜਿਹੜੀ ਆ ਉਹ ਨੈਗੇਟਿਵ ਆਈ ਹੈ, ਕਿ ਤਕਰੀਬਨ 23,000 ਜੌਬ ਜਿਹੜੀਆਂ ਲੂਜ਼ ਹੋਈਆਂ ਨੇ। ਅੱਗੇ ਚੱਲ ਕੇ ਆਪਾਂ ਤਾਂ ਡਿਸਕਸ ਕਰਾਂਗੇ ਕਿਹੜੀ ਕਿੱਥੋਂ ਹੋਈਆਂ, ਕਿਉਂ ਹੋਈਆਂ ਨੇ। ਪਰ ਉਹ ਜੌਬਸ ਲੋਜ਼ ਹੋਣ ਦੇ ਬਾਅਦ ਵੀ ਜਿਹੜੀ ਜਿਹੜਾ ਅਨਐਮਪਲੋਇਮੈਂਟ ਹੈ ਉਹ ਵੀ ਘਟੀ ਹੈ, ਬਿਕੋਜ਼ ਉਹਦੇ ਜਿਹੜੇ ਬੇਸਿਕ ਕਾਰਨ ਇਹ ਨੇ ਕਿ ਜਿਹੜਾ ਲੋਕੀ ਨੇ ਇਸ ਟਾਈਮ ਜੌਬ ਮਾਰਕੀਟ ਦੇ ਵਿੱਚ ਘੱਟ ਹੈਗੇ ਨੇ ਇੰਨੀਆਂ, ਔਰ ਜਿਹੜੇ ਬੰਦੇ ਜੌਬਾਂ ਲੱਭਣਾ ਬੰਦ ਕਰ ਦਿੰਦੇ ਨੇ। ਸੋ ਬੇਸਡ ਔਨ ਦੈਟ, ਖਾਸ ਕਰਕੇ ਜਿਹੜਾ ਯੰਗ, ਜਿਹੜਾ ਬਿਲਕੁਲ ਆਊਟ ਆਫ ਕਾਲਜ ਆ, ਉਹਨਾਂ ਵਾਸਤੇ ਇੱਕ ਵੱਡਾ ਇਸ ਟਾਈਮ ਹਾਰਡਸ਼ਿਪ ਚੱਲਦੀ ਪਈ ਜੌਬ ਲੱਭਣ ਵਾਸਤੇ। ਔਰ ਜਿਹੜੇ ਮਿਡ ਏਜ ਵਾਲੇ ਨੇ ਉਹਨਾਂ ਨੇ ਜੌਬ ਲੱਭਣੀ ਕਿਤੇ ਨਾ ਕਿਤੇ ਗਿਵ ਅਪ ਕਰ ਦਿੱਤੀ ਹੈ। ਇਸ ਕਰਕੇ ਅਨਐਮਪਲੋਇਮੈਂਟ ਤਾਂ ਘੱਟ ਹੈ ਕਿਉਂਕਿ ਨੌਕਰੀ ਲੱਭਣ ਵਾਲੇ ਘੱਟ ਨੇ। ਸੋ ਦੇ ਆਰ ਰਜਿਸਟਰਿੰਗ ਲੈਸ ਅਨਐਮਪਲੋਇਡ ਪਰਸਨ। ਪਰ ਜੇ ਆਪਾਂ ਓਵਰਆਲ ਗੱਲ ਕਰੀਏ ਸ਼ੁਰੂ ਤੋਂ ਲੈ ਕੇ, ਸੋ ਜਿੱਦਾਂ ਮੈਂ ਗੱਲ ਕੀਤੀ ਹੈਗੀ ਕਿ ਇਸ ਲਾਸਟ ਕੁਆਰਟਰ ਦੇ ਵਿੱਚ 1.5 ਜਿਹੜੀ ਹੈ ਇਹ ਗਰੋ ਕੀਤੀ ਹੈ ਇਕੋਨਮੀ। ਸੋ ਇਹ ਸਟਿਲ ਜਿਹੜੀ ਹੈ ਨਾ, ਜੇ ਓਵਰਆਲ ਫਸਟ ਕੁਆਰਟਰ ਤੋਂ ਗੱਲ ਕਰੀਏ ਤਾਂ ਸਟਿਲ ਓਵਰਆਲ ਗਰੋਥ ਲਾਸਟ ਈਅਰ ਨਾਲ 2.5 ਘੱਟ ਹੈ। ਪਰ ਜਿਹੜੇ ਚੀਜ਼ਾਂ ਜਿਹੜੀਆਂ ਮੇਨ ਜਿਹਦੇ 'ਚ ਕੰਸਰਨ ਨੇ, ਸੋ ਗਵਰਨਮੈਂਟ ਸਪੈਂਡਿੰਗ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਿਹੜੀ ਹੈ ਉਹ ਘਟੀ ਹੈ। ਬਿਕੋਜ਼ ਤੁਸੀਂ ਦੇਖਿਆ ਕਿ ਪਿਛਲੇ ਸਾਲ ਦੇ ਵਿੱਚ ਕਾਫੀ ਜਿਹੜੇ ਲੇਆਫਸ ਹੋਏ ਨੇ, ਜਿਹਨੂੰ ਦੁਬਾਰਾ ਹੁਣ ਰੀਵੈਂਪ ਅਪ ਕੋਸ਼ਿਸ਼ ਕਰਦੇ ਪਏ ਨੇ। ਪਰ ਓਵਰਆਲ ਜੇ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ, ਜਿਹੜਾ ਕੰਜ਼ਿਊਮਰ ਸਪੈਂਡਿੰਗ ਹੈ ਉਹ ਕਿਤੇ ਨਾ ਕਿਤੇ ਵਧੀ ਹੈ। ਉਹਦਾ ਵਧਣ ਦਾ ਰੇਟ ਇਹ ਨਹੀਂ ਕਿ ਲੋਕੀ ਐਕਚੁਅਲੀ ਜ਼ਿਆਦਾ ਸਪੈਂਡ ਕਰਦੇ ਪਏ ਨੇ, ਬਟ ਸਪੈਂਡਿੰਗ ਤਾਂ ਵੀ ਵਧੀ ਹੈ ਕਿ ਚੀਜ਼ਾਂ ਮਹਿੰਗੀਆਂ ਹੋਈਆਂ ਨੇ। ਇਨਫਲੇਸ਼ਨ ਦੇ ਕਰਕੇ ਵੀ ਤੁਹਾਡੀ ਸਪੈਂਡਿੰਗ ਵਧੀ ਹੈ। ਜਿਹੜੀ ਚੀਜ਼ ਤੁਸੀਂ 100 ਦੀ ਖਰੀਦਦੇ ਪਏ ਹੋ, ਹੁਣ 150 ਦੀ ਖਰੀਦਦੇ ਪਏ ਹੋ, ਤੇ ਹੁਣ 150 ਜਿਹੜੀ ਸਪੈਂਡਿੰਗ ਹੈ ਤੁਹਾਡੀ ਉਹ ਓਵਰਆਲ ਵਧੀ ਹੈ। ਸੋ ਪਰ ਕੁਝ ਸੈਕਟਰ ਨੇ ਜਿਹਦੇ 'ਚ ਆਪਾਂ ਖਾਸ ਕਰਕੇ ਇਕਵਿਪਮੈਂਟ ਹੋ ਗਿਆ, ਆਰਟੀਫਿਸ਼ੀਅਲ ਇੰਟੈਲੈਕਚੁਅਲ ਪ੍ਰਾਪਰਟੀ ਦੀ ਜਿਹੜੀ ਹੈਗੀ, ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਹੈਗੀਆਂ ਨੇ, ਉਹ ਸੈਕਟਰ ਜਿਹੜਾ ਉਹ ਇੱਕ ਵੱਡੇ ਲੈਵਲ ਤੇ ਗਰੂਮ ਕਰ ਰਿਹਾ। ਐਗਜ਼ੈਕਟਲੀ। ਸੋ ਜੇ ਆਪਾਂ ਨਟਸ਼ੇਲ 'ਚ ਗੱਲ ਕਰੀਏ ਕਿ ਫॉर ਅ ਕਾਮਨ ਮਿਡਲ ਕਲਾਸ ਹਾਊਸ ਹੋਲਡ, ਜੇ ਆਪਾਂ ਗੱਲ ਕਰੀਏ ਤੇ ਜਿਹੜੀ ਤੁਹਾਡੀ ਇਕੋਨਮੀ ਇਟਸ ਸਟਿਲ ਗਰੋਇੰਗ, ਈਵਨ ਦੋ ਦ ਪ੍ਰਾਈਸ ਆਰ ਹਾਈ ਫॉर ਮੋਸਟ ਆਫ ਦ ਸਟਫ। ਤੇ ਜਿਹੜੇ ਆਪਣੇ ਸਮਾਲ ਬਿਜ਼ਨਸ ਓਨਰ ਨੇ, ਦੇ ਆਰ ਸਟਿਲ ਫੀਲਿੰਗ ਸਮ ਪੇਨ ਐਟ ਸਮ ਪੁਆਇੰਟ, ਬਟ ਬਿਕੋਜ਼ ਜਿਹੜੀ ਡਿਮਾਂਡ ਐਂਡ ਸਪਲਾਈ ਹੈ ਓਵਰਆਲ ਜੇ ਆਪਾਂ ਦੇਖੀਏ ਤੇ ਇਟਸ ਸਟਿਲ ਪੋਜ਼ਿਟਿਵ, ਐਟ ਲੀਸਟ ਫॉर ਦਿਸ ਗਿਵਨ ਟਾਈਮ। ਨਹੀਂ ਇਹ ਨਿਰਮਲ ਮਾਨ ਜੀ, ਕਿਤੇ ਇਹ ਤਾਂ ਨਹੀਂ ਆਪਾਂ ਕਿਸੇ ਉਹ ਬਬਲ ਦੇ ਵਿੱਚ ਤਾਂ ਨਹੀਂ ਆ ਵੀ ਮਹਿੰਗੀਆਂ ਚੀਜ਼ਾਂ ਖਰੀਦਣ ਕਰਕੇ ਲੱਗ ਰਿਹਾ ਵੀ ਕੰਜ਼ਿਊਮਰ ਸਪੈਂਡਿੰਗ ਜ਼ਿਆਦਾ ਆ, ਪਰ ਅਸਲ 'ਚ ਮਹਿੰਗਾਈ ਦੇ ਕਰਕੇ ਲੱਕ ਟੁੱਟ ਰਿਹਾ। ਲੋਕ ਚੀਜ਼ਾਂ ਜਿਹੜੀ ਆ ਉਹ ਮਜਬੂਰੀ ਬਣੀ ਹੋਈ ਆ, ਖਰੀਦਦਾਰੀ ਜਿਹੜੀ ਉਹ ਕਰਨੀ ਸਰਵਾਈਵਲ ਨਹੀਂ ਹੈਗਾ। ਕਿਤੇ ਇਹ ਤਾਂ ਨਹੀਂ ਆ ਵੀ ਲੋਕਾਂ ਦੇ ਪੈਰਾਂ ਹੇਠੋਂ ਅਚਾਨਕ ਕਿਤੇ ਕਾਰਪਟ ਖਿੱਚ ਲਿਆ ਜਾਊਗਾ। ਇਹ ਬਿਲਕੁਲ ਇਹ ਬੜਾ ਇੱਕ ਵਾਇਬਲ ਕੰਸਰਨ ਹੈ, ਔਰ ਬੜਾ ਇੰਪੋਰਟੈਂਟ ਚੀਜ਼ ਹੈ ਕਿ ਓਵਰਆਲ ਜੇ ਦੇਖੋ ਕਿ ਜੇ ਇਨਫਲੇਸ਼ਨ, ਈਵਨ ਦੋ ਜੌਬਸ ਨਹੀਂ ਲੂਜ਼ ਹੋ ਰਹੀਆਂ ਬੰਦੇ ਦੀਆਂ, ਅਨਐਮਪਲੋਇਮੈਂਟ ਜਿਹੜਾ ਤੁਸੀਂ ਕਹੋ ਘੱਟ ਹੈ, ਜੇ ਇਕੋਨਮੀ ਗਰੋ ਕਰਦੀ ਪਈ ਹੈ ਓਵਰਆਲ ਕਰਦੀ ਹੈ। ਪਰ ਜੇ ਤਨਖਾਹ ਦੀ ਗੱਲ ਕਰੀਏ, ਜੇ ਆਪਾਂ ਬੰਦਾ ਕੋਈ ਵੀ ਨੌਕਰੀ ਕਰਦਾ ਪਿਆ, ਸੋ ਜੇ ਸੇਮ ਲੈਵਲ ਦੇ ਉੱਤੇ, ਮਤਲਬ ਜਿਸ ਇਨਫਲੇਸ਼ਨ ਦੇ ਉੱਤੇ, ਜਿਸ ਰੇਟ ਤੇ ਇਨਫਲੇਸ਼ਨ ਵੱਧਦੀ ਹੈ, ਉਸ ਰੇਟ ਤੇ ਤੁਹਾਡੀ ਕਮਾਈ ਨਹੀਂ ਵੱਧਦੀ ਪਈ। ਤੁਹਾਡੀ ਜੇ ਸੈਲਰੀ ਹੈ, ਲੈਟਸ ਸੇ ਕਿ ਉਹ ਪਿਛਲੇ ਸਾਲ ਨੂੰ ਇਸ ਸਾਲ 'ਚ 4.2% ਨਹੀਂ ਵਧੀ, ਸੋ ਟੈਕਨੀਕਲੀ ਤੁਹਾਡਾ ਯੂ ਆਰ ਐਟ ਲਾਸ, ਬਿਕੋਜ਼ ਚੀਜ਼ਾਂ ਓਵਰਆਲ ਜਿਹੜਾ ਇਕੋਨਮੀ ਉਹ 4% ਮਹਿੰਗੀ ਹੋ ਗਈ ਹੈ, ਪਰ ਤੁਹਾਨੂੰ ਸਿਰਫ ਰੇਟ ਜਿਹੜਾ 2% ਦਾ, ਸੋ ਟੈਕਨੀਕਲੀ ਯੂ ਆਰ ਲੂਜ਼ਿੰਗ ਮਨੀ। ਸੋ ਆਪਾਂ ਜਿਹੜਾ ਮੈਜੋਰਿਟੀ ਆਫ ਜਿਹੜਾ ਇਹਦੇ ਵਿੱਚ ਆਪਣਾ ਕੰਜ਼ਿਊਮਰ ਦੀ ਮਿਡਲ ਕਲਾਸ ਦੀ ਗੱਲ ਕਰਦੇ ਹਾਂ, ਦੇ ਆਰ ਸਫਰਿੰਗ। ਜਸਟ ਦ ਮੇਜਰ ਰੀਜ਼ਨ ਹੈਂਸ ਦੀ ਅਫੋਰਡੇਬਿਲਟੀ ਕ੍ਰਾਈਸਿਸ।
ਐਗਜ਼ੈਕਟਲੀ ਡੈਫੀਨਿਟਲੀ ਬਿਲਕੁਲ ਅਫੋਰਡੇਬਿਲਟੀ ਕ੍ਰਾਈਸਿਸ ਹੈਗੀ ਹੈ ਬਟ ਆਪਾਂ ਅੱਗੇ ਵੀ ਐਨਾਲੋਜੀ ਯੂਜ਼ ਕਰਦੇ ਹੁੰਦੇ ਹਾਂ ਕਿ ਬੋਇਲਿੰਗ ਦਾ ਫਰੌਗ ਬੜੇ ਲੋ ਫਲੇਮ ਤੇ ਹੌਲੀ ਹੌਲੀ ਵੱਧਦੀ ਪਈ ਹੈ ਔਰ ਕਦੇ ਵੱਧ ਜਾਂਦੀ ਹੈ ਕਦੇ ਘਟ ਜਾਂਦੀ ਹੈ ਇਸ ਕਰਕੇ ਓਵਰਆਲ ਜਿਹੜਾ ਸਾਨੂੰ ਇਹਨਾਂ ਪਤਾ ਨਹੀਂ ਲੱਗਦਾ ਐਗਜ਼ੈਕਟਲੀ ਪਰ ਉਹ ਜੇ ਇਸੇ ਲੈਵਲ 'ਤੇ ਚੱਲਦੀ ਰਹੀ ਤੇ ਆਉਣ ਵਾਲਾ ਟਾਈਮ ਜਿਹੜਾ ਇਹ ਥੋੜਾ ਜਿਹਾ ਜ਼ਿਆਦਾ ਅਨਪ੍ਰੈਡਿਕਟੇਬਲ ਹੋ ਸਕਦਾ ਔਰ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਕਿ ਜੇ ਈਵਨ ਦੋ ਜਿੱਦਾਂ ਆਪਾਂ ਗੱਲ ਕੀਤੀ ਕਿ 23,000 ਜੌਬ ਲੂਜ਼ ਹੋਣ ਦੇ ਬਾਅਦ ਵੀ ਅਨਐਮਪਲੋਇਮੈਂਟ 4.3 ਤੋਂ 4.1 ਆ ਗਈ ਹੈ ਔਰ ਜਿਹਦੇ 'ਚ ਆਪਾਂ ਗੱਲ ਕੀਤੀ ਹੈ ਕਿ ਰੀਜ਼ਨ ਦ ਬੇਸਿਕ ਰੀਜ਼ਨ ਇਜ਼ ਕਿ ਪੀਪਲ ਆਰ ਨਾਟ ਲੁਕਿੰਗ ਫॉर द ਜੌਬਸ ਐਨੀਮੋਰ ਬਟ ਪਰ ਇੱਕ ਜਿਹੜੀ ਖਾਸ ਕਰਕੇ ਜਿਹੜਾ ਸਾਡਾ ਸੈਕਟਰ ਹੈ ਜਿਹੜਾ ਆਪਣਾ ਆਹ ਜੁਲਾਈ ਦਾ ਮੰਥ ਹੈ ਇਹਦੇ 'ਚ ਆਪਾਂ ਤਿੰਨ ਚਾਰ ਚੀਜ਼ਾਂ ਨੂੰ ਆਪਾਂ ਅੱਖੋਂ ਪਰੋਖਾ ਨਹੀਂ ਕਰ ਸਕਦੇ ਇੱਕ ਤਾਂ ਜਿਹੜਾ ਖਾਸ ਕਰਕੇ ਜਿਹੜਾ ਇੱਕ ਵੱਡੀ ਲਾਸ ਹੋਇਆ ਜੌਬ ਦੇ ਵਿੱਚ ਜਿਹੜਾ ਮੈਂ ਥੋੜਾ ਜਿਹਾ 'ਚ ਕਵਰ ਅਪ ਕਰ ਜਾ ਸੋ ਪਹਿਲਾ ਜਿਹੜਾ ਜੌਬ ਲਾਸ ਹੋਇਆ ਇਹਦੇ 'ਚ ਆਪਾਂ ਗੱਲ ਕਰੀਏ ਤੇ ਤੁਹਾਡਾ ਮੈਜੋਰਿਟੀ ਜਿਹੜੇ ਇੱਕ ਫੀਫਾ ਵਰਲਡ ਕੱਪ ਕਰਕੇ ਜਿਹੜਾ ਹਸਪਿਟੈਲਿਟੀ ਦਾ ਇੱਕ ਵੱਡੀ ਮਾਰਕੀਟ ਲੈਜਰ ਤੇ ਹਸਪਿਟੈਲਿਟੀ ਜਿਹੜਾ ਇਹਨਾਂ ਟੂਰਿਜ਼ਮ ਆਇਆ ਹੈ ਬਿਕਾਜ਼ ਆਫ ਦੈਟ ਸੋ ਇੱਕ ਟੈਂਪਰੇਰੀ ਜੌਬਾਂ ਕ੍ਰੀਏਟ ਹੋਈਆਂ ਹਨ ਉਹਦੇ ਵਿੱਚ ਇੱਕ ਉਹਦੇ ਕਰਕੇ ਜਿਹੜਾ ਲਾਸ ਹੋਇਆ ਸੋ ਦੈਟ ਇਜ਼ ਆਲਸੋ ਕੰਟਰੀਬਿਊਟਿੰਗ ਟੂ ਦੈਟ ਫਾਈਨੈਂਸ਼ੀਅਲ ਜਿਹੜੀ ਕੰਪਨੀਆਂ ਨੇ ਬਿਕਾਜ਼ ਜਿਹੜਾ ਫਾਈਨੈਂਸ਼ੀਅਲ ਸਟਰਕਚਰ ਆ ਥੋੜਾ ਕਿਤੇ ਨੇ ਕਰੰਬਲ ਕਰਦਾ ਪਿਆ ਉਹਦੇ 'ਚ ਜੌਬ ਜਿਹੜੀਆਂ ਨੇ ਤਕਰੀਬਨ 14,000 ਲੂਜ਼ ਹੋਈਆਂ ਨੇ ਹੈਲਥ ਕੇਅਰ ਦੇ ਵਿੱਚ 22,000 ਜੌਬ ਜਿਹੜੀਆਂ ਨੇ ਪਿਛਲੀ ਵਾਰ ਐਡ ਹੋਈਆਂ ਨੇ ਸੋ ਦਿਸ ਇਜ਼ ਦ ਓਨਲੀ ਰਿਲਾਇਬਲ ਜੌਬ ਇੰਜਨ ਜਿਹੜਾ ਇਸ ਟਾਈਮ ਚੱਲਦਾ ਪਿਆ ਐਂਡ ਸੈਕੰਡ ਜਿਹੜਾ ਪੋਜ਼ਿਟਿਵ ਚੀਜ਼ ਹੈਗੀ ਹੈ ਕਿ ਕੰਸਟਰਕਸ਼ਨ ਦੇ ਵਿੱਚ ਅਬਾਊਟ 22,000 ਜੌਬਸ ਤੇ ਮੈਨੂਫੈਕਚਰਿੰਗ ਦੇ ਵਿੱਚ ਤਕਰੀਬਨ 5,000 ਜਿਹੜੀ ਜੌਬਾਂ ਨੇ ਉਹ ਐਡ ਹੋਈਆਂ ਨੇ ਸੋ ਇਹ ਨਿੱਕੇ ਚੀਜ਼ਾਂ ਨੇ ਜਿਹੜੀਆਂ ਓਵਰਆਲ ਜੌਬ ਮਾਰਕੀਟ ਨੂੰ ਇੰਪੈਕਟ ਕਰਦੀਆਂ ਪਈਆਂ ਨੇ ਪਰ ਜਿਸ ਬੰਦੇ ਕੋਲ ਇਸ ਟਾਈਮ ਜੌਬ ਹੈਗੀ ਹੈ ਦਿਸ ਇਜ਼ ਵੈਰੀ ਇੰਪੋਰਟੈਂਟ ਜਿੱਦਾਂ ਤੁਸੀਂ ਗੱਲ ਕੀਤੀ ਕੌਨਫੀਡੈਂਸ ਦੀ ਸੋ ਮੈਂ ਉਹਨਾਂ ਨੂੰ ਹੀ ਕਹਾਂਗਾ ਕਿ ਜਨਰਲੀ ਇਸ ਟਾਈਮ ਕਿ ਜਿਹੜਾ ਤੁਹਾਡਾ ਚਾਂਸ ਬੰਦਾ ਪੈਨਿਕ ਵੀ ਬੈਠਾ ਨਾ ਕਿ ਅੱਜ ਖਾਸ ਕਰਕੇ ਮਤਲਬ ਦੇਰ ਇਜ਼ ਆਲਵੇਜ਼ ਇੰਡੀਵਿਜੂਅਲ ਸਿਚੁਏਸ਼ਨ ਬਟ ਜੇ ਮੈਂ ਇਕਨੋਮੀ ਦੀ ਵੱਡੇ ਲੈਵਲ ਤੇ ਗੱਲ ਕਰਾਂ ਇਫ ਯੂ ਹੈਵ ਅ ਜੌਬ ਟੁਡੇ ਸੋ ਜਿਹੜਾ ਤੁਹਾਡਾ ਲੂਜ਼ਿੰਗ ਅ ਜੌਬ ਜਿਹੜਾ ਆਫ ਦੈਟ ਰਿਸਕ ਜਿਹੜਾ ਹਿਸਟੋਰਿਕ ਲੋ ਹੈ ਇਹ ਤੁਹਾਡਾ ਕਿ ਲੇ ਆਫ ਜਿਹੜੇ ਨੇ ਉਹ ਇੰਨੇ ਜ਼ਿਆਦਾ ਸਪਾਈਕ ਨਹੀਂ ਹੋ ਰਹੇ ਓਵਰਆਲ ਇੰਡਸਟਰੀ ਦੇ ਵਿੱਚ ਆਫ ਕੋਰਸ ਕੁਝ ਐਸੀਆਂ ਸਪੈਸਿਫਿਕ ਇੰਡਸਟਰੀਜ਼ ਹੈਗੀਆਂ ਜਿੱਦਾਂ ਆਪਾਂ ਟੈਕ ਇੰਡਸਟਰੀਜ਼ ਕਹਿ ਲਈਏ ਐਕਸੈਪਟ AI ਜਿਹਦੇ ਵਿੱਚ ਹਰ ਮਹੀਨੇ ਲੇ ਆਫ ਹੁੰਦੇ ਰਹਿੰਦੇ ਨੇ ਪਰ ਓਵਰਆਲ ਲੇ ਆਫਸ ਨੇ ਬਾਕੀ ਸੈਕਟਰਸ ਦੇ ਵਿੱਚ ਕਾਫੀ ਮਾਈਲਡ ਨੇ ਕਾਫੀ ਘੱਟ ਨੇ ਜੇ ਤੁਸੀਂ ਸੋਚੋਗੇ ਕਿ ਹਾਂ ਵੀ ਪਹਿਲੀ ਜੌਬ ਲੱਭਣੀ ਹੈ ਸੋ ਦੈਟ ਇਜ਼ ਦ ਬਿਗੇਸਟ ਚੈਲੰਜ ਮੈਂ ਤਾਂ ਕਹਾਂ ਕਿ ਜਿਹੜੀ ਅਨਐਮਪਲੋਇਮੈਂਟ ਜਿਹੜੀ ਹੈ ਫਰੈਸ਼ ਗ੍ਰੈਜੂਏਟਸ it's the highest since 2016 so ਪਿਛਲੇ ਜੇ ਆਪਾਂ ਲਾ ਲਈਏ ਤਕਰੀਬਨ 10 ਸਾਲਾਂ ਦੇ ਵਿੱਚ ਜਿਹੜੇ ਨਵੇਂ ਬੱਚੇ ਗ੍ਰੈਜੂਏਟ ਕਰਦੇ ਨੇ ਮਤਲਬ ਮੈਂ ਪਰਸਨਲੀ ਐਸੇ ਬੱਚਿਆਂ ਨੂੰ ਜਾਣਨਾ ਜਿਨ੍ਹਾਂ ਨੇ ਗ੍ਰੈਜੂਏਟ ਫਰਮ ਹਾਰਵਰਡ MIT and they're still looking for jobs especially in tech sector ਲੈਟ ਮੀ ਐਡ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਸਿਨਾਰੀਓ ਜਿਹੜਾ ਉਹ ਐਡ ਕਰਦਾ ਆ ਜੀ ਟੈਕ ਇੰਡਸਟਰੀ ਦੇ ਬਹੁਤ ਸਾਰੇ ਜਿਹੜੇ ਮੇਰੇ ਫਰੈਂਡ ਆ ਜਿਹੜੇ ਮਿਡ ਲੈਵਲ ਮੈਨੇਜਮੈਂਟ ਤੇ ਆ ਜੀ ਉਹ ਇਸ ਟਾਈਮ ਇੰਨੇ ਘਬਰਾਏ ਹੋਏ ਆ ਬਿਕੋਜ਼ ਆਫ ਜਿਹੜਾ AI ਇਹਦੇ ਨਾਲ ਚੱਲਦੇ ਆ ਤੇ ਜਿੰਨੀਆਂ ਵੀ ਕੰਪਨੀਜ਼ ਆ ਉਹ ਆਪਣੀ ਰੋਡ ਮੈਪ ਆ ਉਹਨੂੰ ਚੇਂਜ ਕਰ ਚੁੱਕੀਆਂ ਆ ਉਹਨਾਂ ਨੇ ਬਦਲ ਰਹੇ ਆ ਰਾਹ ਤੇ ਮਿਡ ਲੈਵਲ ਮੈਨੇਜਮੈਂਟ ਦੇ ਲੋਕਾਂ ਦੇ ਲਈ ਜੌਬ ਦੁਬਾਰਾ ਲੱਭਣੀ ਨਾਮੁਮਕਿਨ ਜਿਹਾ ਹਿਸਾਬ ਹੁੰਦਾ ਆ ਉਹ ਨਾ ਵਿਚਾਰੇ ਇੱਧਰ ਦੇ ਨਾ ਉਹ ਉੱਧਰ ਦੇ ਓਨੀ ਤਨਖਾਹ ਨਵੀਂ ਜੌਬ 'ਚ ਉਹਨਾਂ ਨੂੰ ਲੱਭਣੀ ਨਹੀਂ ਉਹ ਲੈਵਲ ਨਹੀਂ ਜਿਹੜਾ ਉਹ ਲੱਭਣਾ ਤੇ ਮੈਨੇਜ ਕਰਨਾ ਦੂਜੇ ਲੋਕਾਂ ਨੂੰ ਉਹ ਹੋਰ ਵੀ ਜ਼ਿਆਦਾ ਉਸ ਤੋਂ ਔਖਾ ਹੁੰਦਾ ਜਦੋਂ ਖਾਸ ਕਰਕੇ ਤੁਹਾਡੀ ਇੱਕ ਟੀਮ ਪਹਿਲੋਂ ਬਣੀ ਹੁੰਦੀ ਆ ਸੋ ਮੇਰੀ ਬਹੁਤ ਵਾਰੀ ਉਹਨਾਂ ਦੇ ਨਾਲ ਇਹ ਲੋਕਾਂ ਦੇ ਨਾਲ ਗੱਲ ਹੋਈ ਆ ਇਹ ਜਸਟ ਕੱਲਾ ਫਰੈਸ਼ ਗ੍ਰੈਜੂਏਟਸ ਹੀ ਨਹੀਂ ਜਿਹੜੇ ਇਸ ਲੈਵਲ ਦੇ ਲੋਕ ਆ ਜਿਹਦੀਆਂ ਜੌਬ ਸਭ ਤੋਂ ਜ਼ਿਆਦਾ AI ਇਸ ਟਾਈਮ ਰਿਪਲੇਸ ਕਰ ਰਹੀ ਆ ਅਜੇ ਉਹ ਜਿਹੜਾ ਝਟਕਾ ਆ ਉਹ ਅਜੇ ਮਾਰਕੀਟ 'ਚ ਆਪਾਂ ਨੂੰ ਦੇਖਣ ਨੂੰ ਮਿਲਣਾ ਹੈ ਆਪਾਂ ਐਨੀਵੇਜ਼ ਆਪਾਂ ਦੇਖ ਹੀ ਰਹੇ ਹਾਂ ਜਿਹੜੀਆਂ ਮਲਟੀਪਲ ਥਾਊਜ਼ੈਂਡਸ ਆਫ ਜੌਬ ਕੱਟਸ ਜਿਹੜੀਆਂ ਵੱਡੀਆਂ ਕੰਪਨੀਆਂ ਚਾਹੇ ਛੋਟੀਆਂ ਕੰਪਨੀਆਂ ਕਰ ਰਹੀਆਂ ਆ ਇਹ ਜਿਹੜਾ ਇੱਕ ਲੈਵਲ ਆ ਨਾ ਲੈਵਲ ਜਿਹੜੇ EMPLOYEES ਦਾ ਉਹਨਾਂ ਨੂੰ ਸਭ ਤੋਂ ਵੱਡਾ ਝਟਕਾ ਜਿਹੜਾ ਉਹ ਲੱਗ ਰਿਹਾ ਇਸ ਟਾਈਮ ਬਿਲਕੁਲ ਜਿੱਦਾਂ ਅੱਗੇ ਮੈਂ ਗੱਲ ਕੀਤੀ ਕਿ ਜਿਹੜਾ ਮਿਡ ਏਜ ਦੇ ਵਿੱਚ ਹੈਗਾ ਉਹਨਾਂ ਨੇ ਜੌਬਾਂ ਲੱਭਣੀਆਂ ਬੰਦ ਹੀ ਕਰ ਦਿੱਤੀਆਂ ਨੇ ਐਗਜ਼ੈਕਟਲੀ 100% ਦੀ ਗੱਲ ਕਹੀ ਹੈ ਰਾਜਕਰਨ ਬਿਲਕੁਲ ਸਹੀ ਗੱਲ ਹੈ ਬਿਕੋਜ਼ ਜਿਹੜਾ ਇੱਕ 40 ਤੋਂ ਲੈ ਕੇ 50-60 ਸਾਲ ਦੇ ਵਿੱਚ ਜਿਹੜਾ ਬੰਦਾ ਵੀ ਇਸ ਟਾਈਮ ਹੈਗਾ ਔਰ ਖਾਸ ਕਰਕੇ ਮਿਡ ਮੈਨੇਜਮੈਂਟ ਦੇ ਵਿੱਚ ਉਹ ਜੌਬਾਂ ਕਿਤੇ ਨਾ ਕਿਤੇ ਬਿਕੋਜ਼ ਦੋਜ਼ ਆਰ ਮੋਰ ਆਫ ਮੈਨੇਜਮੈਂਟ ਪ੍ਰੋਜੈਕਟ ਮੈਨੇਜਮੈਂਟ ਜਾਂ ਮੈਨੇਜਿੰਗ ਦ ਰਿਸੋਰਸਿਸ ਔਨ ਸ਼ੋਰ ਰਿਸੋਰਸਿਸ ਆਫ ਸ਼ੋਰ ਰਿਸੋਰਸਿਸ ਮੈਨੇਜਿੰਗ ਦਾ ਪ੍ਰੋਜੈਕਟਸ ਉਹ ਜਿਹੜਾ ਕਿਤੇ ਨਾ ਕਿਤੇ AI ਨੇ ਕਾਫੀ ਐਫੀਸ਼ੀਐਂਟਲੀ ਟਰੈਕ ਕਰਨਾ ਸ਼ੁਰੂ ਕਰ ਦਿੱਤਾ ਸੋ ਉਹ ਜਿਹੜੇ ਜੌਬਰਸ ਨੇ ਔਰ ਈਵਨ ਜੇ ਆਪਾਂ ਲੋਅਰ ਲੈਵਲ ਤੇ ਗੱਲ ਕਰੀਏ IT ਦੇ ਵਿੱਚ ਜਿਹੜੀ ਸਪੈਸ਼ਲ ਪ੍ਰੋਗਰਾਮਰਸ ਦੀ ਜੌਬ ਹੁੰਦੀਆਂ ਹਨ ਦੋਜ਼ ਆਰ ਹਾਈਲੀ ਸਕਿਲਡ ਐਂਡ ਹਾਈਲੀ ਪੇਡ ਜੌਬਸ
ਉਹਨਾਂ ਦੇ ਵੀ ਫਰਕ ਪਿਆ, ਪਰ ਮਿਡ ਮੈਨੇਜਮੈਂਟ ਦੇ ਉੱਤੇ ਡੈਫੀਨਿਟਲੀ ਵੱਡਾ ਫਰਕ ਪਿਆ। ਔਰ ਆਫ ਕੋਰਸ ਇਹ ਮਿਡ ਮੈਨੇਜਮੈਂਟ ਦੀ ਇਸ਼ੂ ਚੈਲੰਜ ਇਹ ਹੈ ਕਿ ਜਦੋਂ ਪੈਂਡੈਮਿਕ ਆਈ ਉਦੋਂ ਇੱਕ ਤਾਂ ਕੰਪਨੀ ਨੂੰ ਪੈਸੇ ਨਹੀਂ ਮਿਲੇ, ਐਂਡ ਉਦੋਂ ਜਿਹੜੀ ਅੰਦਰ ਇੱਕ ਚੱਲਦੀ ਪਈ ਸੀ ਭੇਡ ਚਾਲ, ਜਿਹਦੇ 'ਚ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਹੋਰ ਹਾਇਰ ਕੀਤਾ, ਰਿਸੋਰਸਿਸ ਨੂੰ ਹਾਇਰ ਕੀਤਾ, ਔਰ ਇੱਕ ਦੂਜੇ ਨਾਲ ਕੰਪਨੀਆਂ ਨੇ ਵੱਧ ਚੜ੍ਹ ਕੇ ਮੈਟਾ, ਗੂਗਲ, ਜਿੰਨੀਆਂ ਵੀ ਫੈਨ ਕੰਪਨੀਜ਼ ਨੇ ਇੱਕ ਦੂਜੇ ਨਾਲ ਅੱਗੇ ਤੋਂ ਅੱਗੇ ਵੱਧ ਕੇ ਉਹਨਾਂ ਨੂੰ ਐਕਸਟਰਾ ਪੈਸੇ, ਐਕਸਟਰਾ ਬੋਨਸਿਸ ਦੇ ਕੇ ਹਾਇਰ ਕੀਤਾ। ਸੋ ਉਹ ਤੇ ਪਹਿਲਾਂ ਤੇ ਉਹ ਕੱਟ ਆਫ ਹੋ ਹੁੰਦੇ ਪਏ ਨੇ, ਜਿੱਥੇ ਸੈਲਰੀ ਔਨ ਐਵਰੇਜ ਮੰਨ ਲਓ ਕਿ 2 ਲੱਖ ਹੀ, ਉੱਥੇ 4-4 ਲੱਖ ਵੀ ਸੈਲਰੀ ਸੀ। ਸੋ ਜੇ ਬੰਦਾ ਕੋਈ ਐਕਸਪੈਕਟ ਕਰੇ ਕਿ ਉਹ ਸੈਲਰੀਜ਼ ਉਹਨਾਂ ਨੂੰ ਮਿਲਣੀਆਂ ਨੇ, ਦੈਟ ਇਜ਼ ਵੈਰੀ ਹਾਈਲੀ ਅਨਲਾਈਕਲੀ, ਬਿਕਾਜ਼ ਜਿਸ ਸੈਲਰੀ ਤੇ ਉਹਨਾਂ ਨੇ ਇੱਕ ਮਿਡ ਮੈਨੇਜਮੈਂਟ ਦਾ ਬੰਦਾ ਲੈ ਕੇ ਆਉਣਾ, ਉਹਦੇ ਤੇ 3 ਜਾਂ 4 ਬੰਦੇ ਨਾਰਮਲ ਜਿਹੜੇ ਨੇ ਫਰੈਸ਼ ਗ੍ਰੈਜੂਏਟਸ ਨੇ ਉਹ ਆ ਜਾਣੇ ਨੇ, ਔਰ ਉਹੀ ਜੇ ਆਊਟਸੋਰਸ ਕਰ ਦੋ ਤਾਂ ਉੱਥੇ 10 ਆ ਜਾਣੇ। ਐਗਜ਼ੈਕਟਲੀ, ਉਹ ਬਿਲਕੁਲ ਉੱਥੇ 10 ਆ ਜਾਣੇ ਨੇ। ਔਰ ਉਹਦੇ ਬਾਅਦ ਦੇਖੋ ਇਹ ਹੈ ਕਿ ਜੌਬਸ ਟੋਟਲੀ ਐਲੀਮੀਨੇਟ ਨਹੀਂ ਹੋਈਆਂ, ਪਰ ਇੱਕ ਲਾਰਜ ਚੰਕ ਜਿਹੜੀਆਂ ਨੇ ਉਹ ਖਤਮ ਹੁੰਦੀਆਂ ਪਈਆਂ ਨੇ। ਔਰ majority of, you're right, majority of the mid management, anyone if you're 40 to 60, ਖਾਸ ਕਰਕੇ ਆਈਟੀ ਇੰਡਸਟਰੀ ਦੇ ਵਿੱਚ it's very difficult to find a job if you lose a job। ਔਰ ਇਹਦਾ ਫੈਕਟਰ ਤੇ ਆਉਣ ਵਾਲੇ ਟਾਈਮ ਦੇ ਵਿੱਚ ਪੈਂਦਾ ਪਈ ਹੈ। ਪਰ ਇਹ ਹੈ ਕਿ ਜਿਹੜਾ ਕੋਈ ਇਸ ਟਾਈਮ ਜੌਬ ਹੈਗੀ ਹੈ ਥਰੂ ਆਊਟ ਦਿਸ ਸਿਚੁਏਸ਼ਨ, ਆਈ ਥਿੰਕ ਦੇ ਸ਼ੁੱਡ ਬੀ ਓਕੇ। ਸੋ ਇਹ ਬਾਕੀ ਆਉਣ ਵਾਲੇ ਜਿਹੜੇ 2-3 ਮਹੀਨੇ ਨੇ ਹੋਰ ਬੜੇ ਕ੍ਰੂਸ਼ੀਅਲ ਨੇ, ਬਿਕਾਜ਼ ਸਮਰ ਓਵਰ ਹੋ ਗਈ ਐਂਡ ਨਾਓ ਥਿੰਗਸ ਆਰ ਬੈਕ ਔਨ ਟਰੈਕ। ਔਰ ਜਿਹੜਾ ਅੱਗੇ ਆਪਾਂ ਜਾ ਗੱਲ ਕਰਾਂਗੇ ਕਿ 2 ਮਹੀਨੇ ਕਿਉਂ ਇੰਪੋਰਟੈਂਟ ਨੇ, ਅਗਸਤ ਐਂਡ ਸੈਪਟੈਂਬਰ, ਬਿਕਾਜ਼ ਸੈਪਟੈਂਬਰ ਦੇ ਵਿੱਚ ਦੁਬਾਰਾ ਦੇयर इज ਅਨਦਰ ਫੈਡ ਮੀਟਿੰਗ ਜਿੱਥੇ ਉਹਨਾਂ ਨੇ ਰੇਟ ਇੰਕਰੀਜ਼ ਕਰਨਾ ਜਾਂ ਡਿਕਰੀਜ਼ ਕਰਨਾ। ਫਾਈਨੈਂਸ਼ੀਅਲ ਈਅਰ ਅਕਤੂਬਰ 'ਚ ਸ਼ੁਰੂ ਹੋਣਾ, ਸੋ ਤੋਂ ਪਹਿਲਾਂ 2 ਮਹੀਨੇ ਇੰਪੋਰਟੈਂਟ ਵੈਸੇ ਰਹਿੰਦੇ ਆ। ਸੋ ਹੁਣ ਜਿਹੜੀ ਆਪਾਂ ਜੇ ਗੱਲ ਕਰੀਏ ਤੇ ਹੁਣ ਇਹਦੇ ਵਿੱਚ ਸੌਰੀ ਜਨਰਲ ਮਾਨ ਜੀ, ਮੈਂ ਤੁਹਾਡੀ ਜਸਟ ਹੋਲਡ ਯੂਰ ਥਾਟ, ਮੈਂ ਇਹਦੇ ਵਿੱਚ ਇੱਕ ਗੱਲ ਹੋਰ ਨਾਲ ਐਡ ਕਰਨਾ ਚਾਹੁੰਦਾ। ਜਦੋਂ ਹੁਣ ਇਹ ਅਜਿਹੇ ਲੋਕਾਂ ਦੀ ਜਿਹੜੀ ਆਈਟੀ ਵਾਲੀ ਜਿਹੜੀ ਜੌਬ ਜਾਂਦੀ ਆ, ਮੈਂ ਹਾਊਸਿੰਗ ਦੇ ਨਾਲ ਜੋੜ ਕੇ ਜਿਹੜਾ ਉਹ ਤੁਹਾਨੂੰ ਪੁੱਛਣਾ ਚਾਹੁੰਦਾ, ਜਿਨ੍ਹਾਂ ਲੋਕਾਂ ਨੇ ਹੁਣ ਮਿਲੀਅਨ, ਕਿਉਂਕਿ ਸਾਰੇ ਬੇ ਏਰੀਏ ਦੇ ਵਿੱਚ ਜੇ ਆਪਾਂ ਉਹ ਸਿਲੀਕਨ ਵੈਲੀ ਦੀ ਗੱਲ ਕਰੀਏ, ਜੌਬ ਲਾਸ ਜੇ ਉੱਥੇ ਆ ਰਿਹਾ ਸਭ ਤੋਂ ਜ਼ਿਆਦਾ, ਮਿਲੀਅਨਸ ਆਫ ਡਾਲਰ ਦੇ ਐਸੈਟਸ ਵਾਲੇ ਜਿਹੜੇ ਘਰ ਹੈਗੇ ਆ, ਉਹਨਾਂ ਦੀਆਂ ਪੇਮੈਂਟਾਂ ਕਿੱਦਾਂ ਦੇਣਗੇ, ਕਿਵੇਂ ਹੋਊਗਾ? ਵਿੱਚੇ H1B ਦਾ ਰੌਲਾ ਹੋਰ ਚੱਲ ਰਿਹਾ, ਉਹ ਜਿਹੜਾ 60 ਦਿਨ ਵਾਲਾ ਗ੍ਰੇਸ ਪੀਰੀਅਡ ਆ ਉਹ ਵੀ ਉਹਨਾਂ ਨੇ ਕੱਟ ਕਰਨ ਦੀ ਜਿਹੜੀ ਪ੍ਰਸ਼ਾਸਨ ਆ ਉਹ ਗੱਲ ਕਰ ਰਿਹਾ ਆ। H1B ਦੇ ਮਗਰ ਵੀ ਚੰਗਾ ਹੱਥ ਧੋ ਕੇ ਇਸ ਟਾਈਮ ਜਿਹੜਾ ਉਹ ਪਏ ਆ। ਸੋ ਕੀ ਇਹ ਲੀਡ ਅਪ ਕਰ ਸਕਦਾ ਆ ਹਾਊਸਿੰਗ ਦੀ ਜਿਹੜੀ ਸਿਚੁਏਸ਼ਨ ਆ ਉਸਨੂੰ ਹੋਰ ਵਰਸ ਕਰਨ ਦੇ ਲਈ? every factor is going to be very important unfortunately, ਔਰ ਇਹ ਡੈਫੀਨਿਟਲੀ ਔਰ ਇਹਦਾ ਜਿਹੜਾ ਜ਼ਿਆਦਾ ਇੰਪੈਕਟ ਹੈ ਨਾ ਉਹ ਅਗਲੀ ਫੈਡ ਮੀਟਿੰਗ ਤੋਂ ਜ਼ਿਆਦਾ ਪਤਾ ਲੱਗਣਾ। ਔਰ ਦੇਖੋ ਅੱਗੇ ਵੀ ਆਪਾਂ ਇਹਦੇ ਬਾਰੇ ਮਲਟੀਪਲ ਸੀਰੀਜ਼ ਆਫ ਪ੍ਰੋਗਰਾਮ ਕੀਤੇ ਨੇ ਕਿ ਜੇ ਵੈਨ ਯੂ ਵਾਂਸ ਯੂ ਆਰ ਡੂਇੰਗ ਵੈਲ, ਤੁਹਾਨੂੰ ਕਿੰਨੇ ਮਹੀਨੇ ਦਾ ਰਿਜ਼ਰਵ ਹੋਣਾ ਚਾਹੀਦਾ। ਔਰ ਘਰਾਂ ਦੀ ਗੱਲ ਕਰੀਏ ਕਿ ਜਿੱਦਾਂ ਤੁਸੀਂ ਗੱਲ ਕੀਤੀ ਕਿ 2% ਦੇ ਉੱਤੇ ਵੀ ਆਪਾਂ ਕਈਆਂ ਕੋ ਘਰ ਦੇ ਲੋਨ ਅਫੋਰਡ ਨਹੀਂ ਹੁੰਦੇ ਪਏ, 2-2.5-3% ਦੇ ਉੱਤੇ ਵੀ। ਬਟ ਜੇ ਮਾਰਕੀਟ ਆ ਸਟੇਬਲ ਹੈਗੀ ਹੈ, ਜੇ ਉਹ ਰੇਟ 2-2.5% ਇਨਫਲੇਸ਼ਨ ਦੇ, ਜਦੋਂ ਖਾਸ ਕਰਕੇ ਪੈਂਡੈਮਿਕ ਜਿਹੜੇ ਗਵਰਨਮੈਂਟ ਨੇ ਸੁਪਰਫਿਸ਼ਲੀ ਰੇਟ ਡ੍ਰੌਪ ਕਰਤੇ, ਹੁਣ ਜੇ ਨਾ ਕੀਤੇ ਹੁੰਦੇ ਉਹ ਰੇਟ ਡ੍ਰੌਪ, ਤੇ ਅੱਜ ਦੀ ਇਹ ਮਾਰਕੀਟ ਤਕਰੀਬਨ 2 ਸਾਲ ਪਹਿਲਾਂ ਹੀ ਰਿਸੈਸ਼ਨ ਆਣੀ, ਕ੍ਰੈਸ਼ ਕਰ ਜਾਣੀ। ਔਰ ਹਾਊਸਿੰਗ ਮਾਰਕੀਟ ਇਸ ਕਰਕੇ ਸਟੇਬਲ ਪਈ ਹੈ ਕਿ ਐਨੀਵਨ ਜਿਹੜੇ ਬੰਦੇ ਕੋਲ ਵੀ 2-2.5-3% ਇੰਟਰਸਟ ਰੇਟ ਹੈਗਾ, ਮੈਜੋਰਿਟੀ ਆਫ ਦਮ ਦੇ ਆਰ ਨਾਟ ਸੈਲਿੰਗ ਇਟ, ਉਹਨੂੰ ਹੋਲਡ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ। ਔਰ ਖਾਸ ਕਰਕੇ ਜੇ ਕਿਸੇ ਬੰਦੇ ਨੇ, ਜੇ ਖਾਸ ਕਰਕੇ ਟੈਕ ਇੰਡਸਟਰੀ 'ਚ ਹੈਗਾ, ਇਫ ਦੇ ਵਰ ਵਾਈਜ਼ ਇਨਫ ਕਿ ਉਹਨਾਂ ਨੇ ਪੈਸੇ ਸੇਵ ਕੀਤੇ ਨੇ, ਕਈਆਂ ਦੇ ਘਰ ਦੇ ਹੈਵ ਇਨਫ ਮਨੀ ਟੂ ਪੇ ਇਟ ਆਫ। ਪਰ ਜੇ ਕੁਝ ਖਾਸ ਸੈਗਮੈਂਟਸ ਇਦਾਂ ਦੇ ਹੋ ਸਕਦੇ ਨੇ ਬਿਜ਼ਨਸ ਦੇ ਜਾਂ ਕਿਸੇ ਡੈਮੋਗ੍ਰਾਫਿਕ ਦੇ, ਜਿਨ੍ਹਾਂ ਕੋ ਸਟਿਲ ਹੈਂਡ ਟੂ ਮਾਊਥ ਹੈ, ਦੈਨ ਦੈਟ ਕੈਨ ਬੀ ਪ੍ਰੋਬਲਮੈਟਿਕ ਡਾਊਨ ਦਾ ਰੋਡ। ਜੇ ਆਪਾਂ ਓਵਰਆਲ ਕੰਸਟਰਕਸ਼ਨ ਦੇ ਜਿਹੜੇ ਨਵੇਂ ਪਰਮਿਟ ਦੀ ਗੱਲ ਕਰਦੇ ਹੁੰਦੇ ਆ ਕਿ ਹਾਂ ਵੀ ਨਵੇਂ ਪਰਮਿਟ ਕਿੰਨੇ ਅਪਲਾਈ ਕਰਦੇ ਹੁੰਦੇ ਪਏ ਨੇ ਆਉਣ ਵਾਲੇ ਟਾਈਮ ਦੇ ਵਿੱਚ, ਉਹ ਵੀ ਘਟਦੇ ਪਏ ਨੇ। ਸੋ ਦ ਗੁੱਡ ਥਿੰਗ ਫॉर द ਹਾਊਸਿੰਗ ਮਾਰਕੀਟ ਇਜ਼ ਸਟਿਲ ਦ ਲਾਰਜ ਪੋਰਸ਼ਨ ਆਫ ਦ ਡਿਮਾਂਡ ਇਜ਼ ਸਟਿਲ ਮੈਨੇਜਡ ਔਰ ਕੇਟਰਡ ਬਾਈ ਜਿਹੜੇ ਵੀ ਤੁਹਾਡੇ ਹੈਗੇ ਨੇ ਬਿਲਡਰਸ। ਸੋ ਜਿਹੜੇ ਘਰ ਸੈਕੰਡਰੀ ਮਾਰਕੀਟ 'ਚ ਘਰ ਨੇ ਉਹ ਦੁਬਾਰਾ ਨਹੀਂ ਇਸ ਟਾਈਮ ਵਿਕਦੇ ਪਏ, ਉਹ ਕਿਉਂਕਿ there are in the market, ਪਰ ਇਸ ਟਾਈਮ ਜੇ ਆਪਾਂ ਕਰੀਏ ਇਨਵੈਂਟਰੀ ਇਟਸ ਐਕਸਟ੍ਰੀਮਲੀ ਹਾਈ, ਓਵਰਆਲ ਇਨਵੈਂਟਰੀ ਤੇ ਪ੍ਰਾਈਸਿਸ ਜਿਹੜੇ ਨੇ ਥਰੂ ਆਊਟ ਕੰਟਰੀ, ਜੇ ਆਪਾਂ ਇੱਕ ਮੈਂ ਤੁਹਾਨੂੰ ਚਾਰਟ ਸ਼ੇਅਰ ਕੀਤਾ ਸੀ। ਹਾਂਜੀ, ਸੋ ਓਵਰਆਲ ਜਿਹੜੇ ਦੇਖੋ ਕਿ ਪ੍ਰਾਈਸ ਜੇ ਰੇਟ ਚੱਲਦਾ ਪਿਆ ਤਕਰੀਬਨ 7% ਦੇ ਕੋਲ ਇੰਟਰਸਟ ਰੇਟ ਚੱਲਦਾ ਪਿਆ। ਔਰ ਜੇ ਆਉਣ ਵਾਲੇ ਟਾਈਮ ਦੇ ਵਿੱਚ ਔਰ ਕਿ ਉਹ ਰੇਟ ਦੇ ਕੀ ਚਾਂਸਸ ਹੈਗੇ ਨੇ, ਜੇ ਇਹ
ਓਵਰਆਲ ਦੇਖੋ ਜਨਰਲੀ ਰੇਟ ਦਾ ਇੰਟਰਸਟ ਹੈ ਫੈਡ ਦੇ ਨਾਲ ਰੇਟ ਦਾ ਫਰਕ ਨਹੀਂ ਪੈਂਦਾ, ਬਿਕਾਜ਼ ਜਿਹੜਾ ਇਹਦਾ ਪਰਟੀਕੂਲਰ ਰੇਟ ਹੈਗਾ ਘਰਾਂ ਦਾ ਰੇਟ ਹੈ ਉਹ ਟ੍ਰੇਜਰੀ ਮਾਰਕੀਟ ਤੇ ਡਿਪੈਂਡ ਕਰਦਾ। ਓਵਰਆਲ ਜੇ ਆਪਾਂ ਗੱਲ ਕਰੀਏ ਥਰੂ ਆਊਟ ਕੰਟਰੀ, ਮੇਜਰ ਚੰਕ ਆਫ ਕੰਟਰੀ ਇਹਦੇ ਚ ਥੋੜੇ ਜਿਹੇ ਪੋਰਸ਼ਨ ਨੂੰ ਛੱਡ ਕੇ, ਬਿਕਾਜ਼ ਆਪਾਂ ਹੁਣ ਪਰਟੀਕੂਲਰ ਡੈਮੋਗ੍ਰਾਫਿਕ ਹਰ ਏਰੀਆ ਦੀ ਗੱਲ ਨਹੀਂ ਕਰ ਸਕਦੇ, ਪਰ ਨਾਰਥ ਈਸਟ ਨੂੰ ਛੱਡ ਕੇ ਥਰੂ ਆਊਟ ਦਾ ਕੰਟਰੀ ਜਿਹੜੇ ਹੈਗੇ ਨੇ ਘਰਾਂ ਦੀ ਕੀਮਤਾਂ ਡਿੱਗਦੀਆਂ ਪਈਆਂ ਨੇ। ਇਟਸ ਮੋਰ ਆਫ ਅ ਬਾਇਰਸ ਮਾਰਕੀਟ। ਬਾਇਰਸ ਆਰ ਘਰ ਜਿਹੜਾ ਔਨ ਐਵਰੇਜ 35 ਤੋਂ 45 ਦਿਨ ਮਾਰਕੀਟ 'ਚ ਰਹਿੰਦਾ ਪਿਆ। ਮਲਟੀਪਲ ਇਹ ਤਾਂ ਘਰ ਕਿਤੇ ਵੀ ਆਪਸ਼ਨ ਨਹੀਂ ਹੈਗਾ ਕਿ ਜਿੱਥੇ ਤੁਹਾਨੂੰ ਘਰ ਦੇ ਉੱਤੇ ਮਲਟੀਪਲ ਆਫਰ ਮਿਲਦੇ ਪਏ ਨੇ ਜਿੱਦਾਂ ਪਹਿਲਾਂ ਮਿਲਦੇ ਹੁੰਦੇ ਹਨ। ਸੋ ਬਾਇਰਸ ਆਰ ਇਨ ਮਚ ਬੈਟਰ ਪੋਜੀਸ਼ਨ ਟੂ ਬਾਈ ਦੋਸ ਹਾਊਸ। ਪਰ ਹੁਣ ਇੱਕ ਚੱਕਰ ਇਹ ਹੁੰਦਾ ਕਿ ਆਪਣਾ ਬੰਦਾ, ਕੋਈ ਵੀ ਬੰਦਾ ਅੱਜ ਕਿਸੇ ਨੇ ਘਰ ਲੈਣਾ ਤੇ ਉਹ ਸੋਚਦਾ ਕਿ ਘਰ ਮੈਂ ਲੈ ਸਕਾਂਗਾ ਨਾ ਲੈ ਲਾਂ ਕਿ ਨਾ ਲਾਂ, ਦਿਸ ਗੁੱਡ ਟਾਈਮ। ਸੋ ਪਹਿਲੀ ਗੱਲ ਹੈ ਜਿਹੜੀ ਇੱਕ ਅਫੋਰਡੇਬਿਲਿਟੀ ਫੈਕਟਰ ਖਾਸ ਕਰਕੇ ਪੈਂਡੈਮਿਕ ਦੇ ਵਿੱਚ ਜਿਹੜਾ ਆਇਆ ਕਿ ਘਰ ਦੀ ਕੀਮਤਾਂ ਇੰਨਾ ਵੱਧ ਗਈਆਂ ਕਿ ਯੰਗ ਜਿਹੜੇ ਕਾਲਜ ਗ੍ਰੈਜੂਏਟਸ, ਫਰੈਸ਼ ਗ੍ਰੈਜੂਏਟਸ ਨੇ, ਜਿਹਨਾਂ ਨਵੀਆਂ ਨੌਕਰੀਆਂ ਲੱਗੀਆਂ ਨੇ, ਉਹ ਘਰ ਬਾਈ ਕਰ ਸਕਦੇ ਹਨ। ਉਹਨਾਂ ਦੀ ਅਨਫੋਰਚੂਨੇਟਲੀ ਅਫੋਰਡੇਬਿਲਿਟੀ ਇਨ ਮੇਜਰ ਬਿਗਰ ਸਿਟੀ ਜਿੱਥੇ ਜ਼ਿਆਦਾ ਇੰਪਲੋਇਮੈਂਟ ਹੋ ਗਈ, ਜਿੱਦਾਂ ਤੁਸੀਂ ਬੇ ਏਰੀਆ ਦੀ ਗੱਲ ਕੀਤੀ ਹੈ ਜਾਂ ਨਿਊਯਾਰਕ ਦੀ ਗੱਲ ਕਰ ਲਓ, ਜਿਹੜੇ ਵੀ ਮੇਜਰ ਫਾਈਨੈਂਸ਼ੀਅਲ ਹੱਬ ਜਿੱਥੇ ਜ਼ਿਆਦਾ ਇੰਪਲੋਇਮੈਂਟ ਹੈ, ਉੱਥੇ ਘਰਾਂ ਦੀ ਅਫੋਰਡੇਬਿਲਿਟੀ ਅੱਜ ਵੀ ਯੰਗ ਗ੍ਰੈਜੂਏਟਸ ਵਾਸਤੇ ਅਜੇ ਵੀ ਤੰਗ ਹੈਗੀ ਹੈ। ਆਈ ਥਿੰਕ ਮਾਰਕੀਟ ਪ੍ਰੋਬਬਲੀ ਜੇ ਹੋਰ ਰੀਸੈਟ ਹੁੰਦੀ ਹੈ ਟੂ ਅ ਲਾਰਜ ਐਕਸਟੈਂਟ, ਮਤਲਬ ਆਈ ਹੋਪ ਇਟ ਡਜ਼ਨਟ ਹੈਪਨ, ਬਟ ਜੇ ਇਹ ਹੁੰਦੀ ਹੈ ਪ੍ਰੀ ਪੈਂਡੈਮਿਕ ਦੇ ਉੱਤੇ ਤੇ ਫਿਰ ਸ਼ਾਇਦ ਅਫੋਰਡੇਬਿਲਿਟੀ ਉਹਨਾਂ ਜਿਹੜੇ ਯੰਗ ਗ੍ਰੈਜੂਏਟਸ ਨੇ ਜਾਂ ਯੰਗ ਬੱਚੇ ਨੇ ਉਹਨਾਂ ਦੀ ਅਫੋਰਡੇਬਿਲਿਟੀ ਇੱਥੇ ਜ਼ਿਆਦਾ ਹੋਣੀ ਹੈ। ਮੀਡੀਅਨ ਪ੍ਰਾਈਸ ਵੀ ਬਹੁਤ ਜ਼ਿਆਦਾ ਵੱਧ ਗਿਆ ਘਰ ਦਾ ਵੈਸੇ ਵੀ ਲਾਈਕ ਰਿਕਾਰਡ ਤੋੜ ਇਸ ਟਾਈਮ ਅਮਰੀਕਾ ਦਾ ਜਿਹੜਾ ਮੀਡੀਅਨ ਪ੍ਰਾਈਸ ਆ ਘਰ ਦਾ, ਉਹ ਮੈਨੂੰ ਲੱਗਦਾ 4 ਲੱਖ ਤੋਂ ਉੱਤੇ ਹੋ ਚੁੱਕਾ ਹੋਇਆ। 4,40,600 ਆਉਂਦਾ ਹੈਗਾ ਜੀ। ਔਰ ਜੇ ਤੁਸੀਂ ਪਿੱਛੇ ਜਾਓ ਪ੍ਰੀ ਪੈਂਡੈਮਿਕ ਦੇ ਜਾਓ ਤੇ ਇਟ ਵਾਸ ਇਨ ਹਾਈ 200s ਤੇ 300 ਤੋਂ ਥੱਲੇ ਸੀਗਾ। ਐਗਜ਼ੈਕਟਲੀ, ਤੇ ਡਬਲ ਤੋਂ ਜ਼ਿਆਦਾ ਵੱਧ ਗਿਆ। ਪਰ ਉਹ ਹੁਣ ਜੇ ਓਵਰਆਲ ਇਕਨੋਮੀ ਇਹਦਾ ਸੱਚ ਖਰਾਬ ਹੁੰਦੀ ਰਹੀ, ਇਨਫਲੇਸ਼ਨ ਵੱਧਦੀ ਰਹੀ ਐਂਡ ਦੈਨ ਉਹਦੇ ਬਾਅਦ ਮਾਰਕੀਟ ਦੇ ਵਿੱਚ ਜੇ ਇੰਟਰਸਟ ਰੇਟ ਦੁਬਾਰਾ ਹਾਈਕ ਹੋਏ ਔਰ ਟ੍ਰੇਜਰੀ ਮਾਰਕੀਟ ਨੂੰ ਇਫੈਕਟ ਹੋਈ ਤੇ ਜਿਹੜੇ ਅੱਜ ਆਲਮੋਸਟ 7 ਦੇ ਪਹੁੰਚੇ ਨੇ, ਇਹ 8 ਤੇ ਪਹੁੰਚ ਗਏ, 9 ਤੇ ਪਹੁੰਚ ਗਏ, ਦੈਨ ਜਿਹੜੀ ਅਫੋਰਡੇਬਿਲਿਟੀ ਲੋਕਾਂ ਦੀ ਹੋਰ ਘਟ ਜਾਣੀ ਹੈ। ਦੈਨ ਹਾਊਸਿੰਗ ਮਾਰਕੀਟ ਇਜ਼ ਅਗੇਨ ਮੇ ਗੈਟ ਇੰਪੈਕਟਡ। ਪਰ ਅਗਲੀ ਗੱਲ ਆਪਾਂ ਰੇਟ ਹਾਈਕ ਦੀ ਹੀ ਕਰ ਲੈਂਦੇ ਆ। ਵੀ ਤੁਸੀਂ ਦੱਸਿਆ ਸੀਗਾ ਵੀ ਬੜੇ ਇੰਪੋਰਟੈਂਟ ਆ, ਬੜੇ ਧਿਆਨ ਦੇ ਨਾਲ ਇਸ ਨੂੰ ਵਾਚ ਕਰਨਾ ਜਿਹੜਾ ਉਹ ਚਾਹੀਦਾ ਆ। ਹੁਣ ਕੀ 3 ਸਿਨੈਰੀਓ ਹੀ ਆ, ਰੇਟ ਹਾਈਕ, ਰੇਟ ਹੋਲਡ ਜਾਂ ਰੇਟ ਕੱਟ। ਇਹਦੇ ਵਿੱਚ ਦੱਸਿਓ, ਚਾਰਟ ਵੀ ਆਪਾਂ ਇੱਕ ਨਾਲ ਸ਼ੇਅਰ ਕੀਤਾ ਹੈ, ਥੋੜਾ ਜਿਹਾ ਦੱਸਿਓ ਵੀ ਇਹ 3 ਸਿਨਾਰੀਓ ਦੇ ਵਿੱਚ ਕੀ ਹੋ ਸਕਦਾ ਆ ਜਦੋਂ ਆਪਾਂ ਅਗਸਤ ਸਤੰਬਰ ਦੇ ਵਿੱਚ, ਜਿਹਦੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਇਹਨਾਂ ਦੀ ਮੀਟਿੰਗ ਆ ਰਹੀ ਹੈ ਜੀ। ਕਿਉਂਕਿ ਕੁਛ ਜਿਹੜੇ ਫੈਡ ਦੇ ਗਵਰਨਰ ਆ ਉਹ ਤਿੰਨਾਂ ਕੁ ਨੇ ਤਾਂ ਇਸ਼ਾਰਾ ਕੀਤਾ ਸੀਗਾ ਵੀ ਨਹੀਂ ਅਸੀਂ ਤਾਂ ਰੇਟ ਹਾਈਕ ਚਾਹੁੰਦੇ ਆ, ਵੀ ਰੇਟ ਹਾਈਕ ਕਰਨਾ ਚਾਹੀਦਾ। ਪਰ ਕੈਵਿਨ ਵਾਰਸ਼ ਉਹਨਾਂ ਦੇ ਉੱਤੇ ਦਬਾਅ ਆ ਪ੍ਰੈਜ਼ੀਡੈਂਟ ਦਾ, ਉਹਨਾਂ ਨੇ ਹਾਈਕ ਨਹੀਂ ਕੀਤਾ, ਕੱਟ ਵੀ ਨਹੀਂ ਕੀਤਾ ਤੇ ਹਾਈਕ ਵੀ ਨਹੀਂ ਕੀਤਾ। ਉੱਥੇ ਕੀ ਜਿਹੜਾ ਉਹ ਰੱਖਿਆ। ਕੱਲ ਦੇ ਵੀ 2-3 ਬਿਆਨ ਇਦਾਂ ਦੇ ਵੱਖ-ਵੱਖ ਹੋਰ ਫੈਡ ਵਾਲਿਆਂ ਨੇ ਕਿਹਾ, ਕਹਿੰਦਾ ਵੀ ਸਾਨੂੰ ਜੌਬ ਮਾਰਕੀਟ ਦੀ ਇੰਨੀ ਟੈਨਸ਼ਨ ਨਹੀਂ ਜਿੰਨੀ ਇਨਫਲੇਸ਼ਨ ਦੀ ਜਿਹੜੀ ਉਹ ਹੈਗੀ ਆ। ਸੋ ਰੇਟ ਹਾਈਕ ਇਜ਼ ਏ ਪੋਸੀਬਿਲਿਟੀ। ਸੋ ਕੀ ਤੁਹਾਨੂੰ ਲੱਗਦਾ ਹੈ? ਸੋ ਦੇਖੋ, ਜਿਹੜੀ ਹੁਣ ਜੁਲਾਈ ਦੀ ਰਿਪੋਰਟ ਆਈ ਹੈ, ਪੋਜ਼ਿਟਿਵ ਰਿਪੋਰਟ ਆਈ ਕਿ ਅਨਐਮਪਲੋਇਮੈਂਟ ਲੋ ਹੈ ਤੇ ਕੰਜ਼ਿਊਮਰ ਕੌਨਫੀਡੈਂਸ ਸਲਾਈਟਲੀ ਬੈਟਰ ਹੈ, ਇਕਨੋਮੀ ਦਾ ਵਿੱਚ ਗਰੋਥ ਹੋਇਆ। ਜੇ ਇਹ ਟ੍ਰੈਂਡ ਚੱਲਦਾ ਰਹਿੰਦਾ ਅਗਲੇ ਮਹੀਨੇ ਵੀ 2 ਮਹੀਨੇ ਚੱਲਦਾ ਰਿਹਾ, ਇਹ ਲਗਾਤਾਰ ਚੱਲਦਾ ਰਿਹਾ, ਇਹ ਟ੍ਰੈਂਡ ਚੱਲਦਾ ਰਿਹਾ, ਤਾਂ ਦੇयर इज ਅ ਪੋਸੀਬਿਲਿਟੀ ਕਿ ਹਾਂ ਜੀ ਇਹਦਾ ਰੇਟ ਜਿਹੜੇ ਨੇ ਇਸੇ ਸਿਚੁਏਸ਼ਨ 'ਚ ਰਹਿਣਗੇ। ਬਟ ਮੋਸਟ ਲਾਈਕਲੀ ਪ੍ਰੈਸ਼ਰ ਇਹੀ ਪੈਂਦਾ ਪਿਆ ਕਿ ਜੇ ਇਨਫਲੇਸ਼ਨ ਵੱਧ ਗਈ ਔਰ ਜੇ ਇਨਫਲੇਸ਼ਨ ਜਿਸ ਲੈਵਲ ਤੇ ਅੱਗੇ 4.3 ਤੇ ਆ ਗਈ ਔਰ 4.5 ਤੇ ਪਹੁੰਚ ਗਈ ਤੇ ਟੈਕਨੀਕਲੀ ਤੇ ਉਹਨਾਂ ਨੂੰ ਫਿਰ ਜਿਹੜੇ ਨੇ ਉਹ ਰੇਟ ਜਿਹੜੇ ਨੇ ਉਹ ਕੱਟ ਕਰਨੇ ਚਾਹੀਦੇ ਨੇ। ਪਰ ਜੇ ਇੰਪਰੂਵਮੈਂਟ ਐਸਾ ਜਿੱਦਾਂ ਚੱਲਦੀ ਪਈ ਔਰ ਉਸ ਇੰਪਰੂਵਮੈਂਟ ਨੂੰ ਜੇ ਆਪਾਂ ਕਰੀਏ ਦੇ ਕੈਨ ਆਲਸੋ ਇਹ ਸਿਨੈਰੀਓ ਲਿਆ ਸਕਦੇ ਨੇ ਕਿ ਹਾਂ ਬਈ ਆਪਾਂ ਰੇਟ ਨੂੰ ਕੱਟ ਕਰ ਦਈਏ। ਪਰ ਜੇ ਆਪਾਂ ਗੱਲ ਕਰੀਏ ਫੈਡਸ ਵੱਡੇ ਜਿਹੜੇ ਗੋਲਡਮੈਨ ਸੈਕਸ ਹੋ ਗਿਆ ਜਾਂ JP Morgan Chase ਜਿੰਨੇ ਵੀ ਨੇ, they are, even though they're saying ਕਿ ਜੁਲਾਈ ਦਾ ਡੇਟਾ ਸਟਰੋਂਗ ਆਇਆ, but inflation is still a biggest fear factor because ਉਹ ਚੀਜ਼ਾਂ ਜੇ ਫਿਕਸ ਨਹੀਂ ਹੋਈਆਂ, the war is still going on, oil price can spike any minute। ਜੇ ਆਪਾਂ ਸਿਰਫ ਸਟਾਕ ਮਾਰਕੀਟ ਦੀ ਗੱਲ ਕਰੀਏ, ਆਫ ਕੋਰਸ ਪੋਜ਼ਿਟਿਵ ਹੈਗਾ ਉਹਦੇ ਚੋਂ, ਖਾਸ ਕਰਕੇ ਜੇ AI ਦੀ ਸਟਾਕ ਕਰੀਏ, ਬਟ ਬਾਈ ਲਾਰਜ ਨੰਬਰਸ ਜਿੰਨੇ ਵੀ ਆਪਣੇ ਫਾਈਨੈਂਸ਼ੀਅਲ ਐਕਸਪਰਟਸ ਨੇ, ਚਾਹੇ ਉਹ ਵਾਰਨ ਬਫੇ ਹੈਗਾ ਜਾਂ ਫਿਰ ਜਿਮੀ ਡੈਵਨ ਹੈਗਾ,
ਆਲ ਦੇ ਸੇਇੰਗ ਕਿ ਜਿਹੜੀ ਇਹ ਮਾਰਕੀਟ ਜਿਹੜੀ ਖਾਸ ਕਰਕੇ ਜਿਹੜੀ ਸਟਾਕ ਮਾਰਕੀਟ ਚੱਲਦੀ ਪਈ ਹੈ, ਇਟਸ ਮੋਰ ਆਫ ਅ ਗੈਂਬਲਿੰਗ ਮਾਰਕੀਟ। ਦੇਰ ਇਜ਼ ਨੋ ਰੀਅਲ ਜੂਸ ਇਨ ਦੋਜ਼ ਸਟਾਕਸ। ਜਿੱਦਾਂ ਮਾਰਕੀਟ ਨੂੰ ਮੈਨੀਪੂਲੇਟ ਕਰਕੇ ਚਾਹੇ ਉਹ ਆਪਣਾ ਸਪੇਸ ਐਕਸ ਦੇ ਸਟਾਕ ਹੋਣ, ਚਾਹੇ ਉਹ ਤੁਹਾਡੀ ਐਵਰੀ ਫਰਾਈਡੇ ਪ੍ਰੈਜ਼ੀਡੈਂਟ ਟਰੰਪ ਕਹਿ ਦੇਣ ਹਾਂਜੀ ਆ ਵਾਰ ਬੰਦ ਹੋ ਗਈ ਹੈ, ਮੰਡੇ ਨੂੰ ਦੁਬਾਰਾ ਸ਼ੁਰੂ ਹੋ ਗਈ ਹੈ, ਮਾਰਕੀਟ ਨੂੰ ਮੈਨੀਪੂਲੇਟ ਕਰਕੇ stock price ਵਧਾਏ ਜਾਂ ਘਟਾਏ ਜਾ ਰਹੇ ਨੇ। other than that I think there is no actual juice in that market, so real scenario, the best case scenario for both I think ਜੇ ਰੇਟ ਨੂੰ ਸਟੇਬਲ ਰੱਖਣ। ਪਰ ਜਿੱਦਾਂ ਅੱਗੇ ਮੈਂ ਕਿਹਾ ਕਿ ਜਿਹੜਾ ਰੇਟ ਜਿਹੜਾ ਆਪਣਾ ਜਿਹੜਾ ਘਰਾਂ ਦਾ ਰੇਟ ਹੈ that doesn't really depends on ਇਸ ਰੇਟ ਦੇ ਉੱਤੇ, that really depends on 10-year treasury yield। ਪਰ ਜੇ ਰੇਟ ਹਾਈਕ ਹੁੰਦੇ ਨੇ ਉਹਦੇ ਨਾਲ ਕ੍ਰੈਡਿਟ ਕਾਰਡਾਂ ਦੇ ਰੇਟ ਹਾਈ ਹੋਣੇ ਨੇ, ਉਹਦੇ ਨਾਲ ਕਾਰ ਜਿਹੜੀ ਕਾਰਾਂ ਦੇ ਲੋਨ ਲੈਣੇ ਉਹਨਾਂ ਦੇ ਰੇਟ ਹਾਈ ਹੋਣੇ ਨੇ। ਬਟ ਪੋਜ਼ਿਟਿਵ ਫੈਕਟਰ ਇਹ ਵੀ ਹੁੰਦਾ ਜਿਸ ਬੰਦੇ ਕੋ ਆਪਾਂ ਅੱਗੇ ਵੀ ਕਹਿੰਦੇ ਹਾਂ ਕਿ ਜੇ 2 4 5 6 ਮਹੀਨੇ ਦੀ ਸੇਵਿੰਗਸ ਹੈਗੀਆਂ ਨੇ, ਸੋ ਸੀਡੀਜ਼ ਹੋ ਗਈਆਂ ਜਾਂ ਲੌਂਗ ਟਰਮ ਸੇਵਿੰਗ ਦੇ ਨੇ, ਉਹਨਾਂ ਦੇ ਰੇਟ ਵੀ ਵਧਣੇ ਨੇ। ਸੋ ਇਫ ਯੂ ਹੈਵ ਪੋਜ਼ਿਟਿਵ ਕੈਸ਼ ਵਿਦ ਯੂ, ਤਾਂ ਜਿਹੜਾ ਤੁਹਾਡਾ ਕੋਲ ਜਿਹੜਾ ਬੈਂਕ 'ਚ ਪੈਸਾ ਪਿਆ ਤੁਹਾਨੂੰ ਰਿਟਰਨ ਵੀ ਜ਼ਿਆਦਾ ਮਿਲਣਾ, ਐਂਡ ਦੈਟਸ ਦ ਸੇਫੈਸਟ ਰਿਟਰਨ ਯੂ ਕੈਨ ਹੈਵ ਬਿਕੋਜ਼ ਜੀ। ਹਾਂਜੀ, ਇੱਥੇ ਇਹ ਦੱਸਿਓ ਨਿਰਮਲ ਮਾਨ ਜੀ ਵੀ ਇਹ ਕੀ ਕਾਰਨ ਆ ਸਟਾਕ ਵੀ ਉੱਤੇ ਆ ਤੇ ਯੀਲਡ ਵੀ ਉਹਦੀ ਉੱਤੇ ਆ, ਲਾਈਕ ਹਾਊ ਇਜ਼ ਦਿਸ? ਨਹੀਂ ਤਾਂ ਇਹ ਇਨਵਰਸਲੀ ਪ੍ਰੋਪੋਰਸ਼ਨਲ ਜ਼ਿਆਦਾਤਰ ਦੇਖੇ ਜਾਂਦੇ ਵੀ ਜਦੋਂ ਸਟਾਕ ਜ਼ਿਆਦਾ ਤਾਂ ਜਾ ਰਹੇ ਹੁੰਦੇ ਆ 10-year ਯੀਲਡ ਥੱਲੇ ਨੂੰ ਜਾ ਰਹੀ ਹੁੰਦੀ ਆ, ਹੁਣ ਉਹ ਵੀ ਹਾਈ ਆ ਸਟਾਕ ਵੀ ਹਾਈ ਆ, ਵਾਟ ਇਜ਼ ਗੋਇੰਗ ਔਨ? ਇਹਨੂੰ ਅੰਡਰਸਟੈਂਡ ਕਿੱਦਾਂ ਕਰਨਾ ਹੈ? ਬਿਕੋਜ਼ ਦੇਖੋ ਹੁਣ ਓਵਰਆਲ ਜਦੋਂ ਆਪਾਂ ਗੱਲ ਕੀਤੀ ਹੈ ਕਿ ਈਵਨ ਦੋ ਸਟਾਕਸ ਹਾਈ ਜਾ ਰਹੇ ਨੇ, ਪਰ ਜਿਹੜਾ ਮੈਜੋਰਟੀ ਜਿਹੜਾ ਸੈਂਸਿਬਲ ਜਿਹੜਾ ਲੌਂਗ ਟਾਈਮ ਇਨਵੈਸਟਰ ਦੇ ਨੋ ਕਿ ਦ ਵੋਲੇਟਿਲ ਆਫ ਦ ਮਾਰਕੀਟ, ਕਿ ਹਾਂ ਵੀ ਮਾਰਕੀਟ ਦੇ ਵਿੱਚ ਇਹ these numbers, this market cannot sustain it। So 20% ਵਧਿਆ ਇੱਕ ਸਾਲ ਦੇ ਵਿੱਚ S&P, ਕਿੰਨਾ 20% ਆਲਮੋਸਟ। see exactly, so ਇੰਨਾ ਅੱਜ ਇਟਸ ਕਾਈਂਡ ਆਫ ਅਨਹਰਡ ਆਫ, ਤੇ ਇੰਨਾ ਜ਼ਿਆਦਾ ਵਧਿਆ ਹੈ। ਔਰ ਉਹਦੇ ਵਿੱਚ ਜਿਹੜੇ ਗੈਂਬਲ ਕਰਦੇ ਪਏ ਨੇ ਜਿਹੜਾ ਸਿਸਟਮ ਦੇ ਵਿੱਚ, ਤੇ ਉਹ ਦੇ ਨੋ ਕਿ ਅਸੀਂ ਕਿਦਨ ਪਲੇ ਕਰਨਾ ਤੇ ਕਿਦਨ ਪੈਸੇ ਪਾਉਣੇ ਤੇ ਕਿਦਨ ਕੱਢਣੇ ਨੇ। ਤੇ ਪਰ ਜਿਹੜਾ ਓਵਰਆਲ ਜਿਹੜਾ ਬੰਦਾ ਈਵਨ ਦੋ ਹੀ ਇਜ਼ ਅ ਸਮਾਰਟਰ ਇਨਵੈਸਟਰ ਬਟ ਹੀ ਇਜ਼ ਨਾਟ ਰੈਡੀ ਟੂ ਗੈਂਬਲ, ਉਹ ਜੇ ਆਪਾਂ ਇੱਕ ਮੈਂ ਹੋਰ ਚਾਰਟ ਤੁਹਾਡਾ ਸ਼ੇਅਰ ਕੀਤੀ ਦੇਖਿਆ ਸੀ, ਉਹਦੇ ਚ ਯੂ ਕੈਨ ਸੀ ਕਿ ਓਵਰਆਲ ਜੇ ਸੀਡੀ ਜਿਹੜੀ ਹੈ ਦੈਟਸ ਦ ਮੋਸਟ ਸੇਫੈਸਟ ਐਂਡ ਦੈਨ ਸੋ ਟੈਕਨੀਕਲੀ ਇਹ ਕਿ ਲੋਕੀ ਜਿੰਨੇ ਵੀ ਨੇ ਜਿਹੜੇ ਮਾਰਕੀਟ 'ਚ ਇਨਵੈਸਟ ਕਰਦੇ ਨੇ ਦੇ ਆਰ ਡਿਵਰਸੀਫਾਈਂਗ। ਡਿਵਰਸੀਫਾਈ ਦਾ ਮਤਲਬ ਇਹ ਕਿ ਉਹ ਆਪਣੇ ਕੁਝ ਪੈਸੇ, ਜਿੱਦਾਂ ਮੈਂ ਕਿਹਾ ਕਿ 3 ਤੋਂ 6 ਮਹੀਨੇ ਤੁਸੀਂ ਆਪਣਾ ਬਫਰ ਬਣਾ ਕੇ ਚੱਲੋ, ਆਪਣਾ ਸੇਫਟੀ ਜ਼ੋਨ ਲੈ ਕੇ ਚੱਲੋ, ਇਟਸ ਅ ਡਿਫਰੈਂਟ ਵਨ। ਤੇ ਤੁਸੀਂ ਉਹਨੂੰ ਪਰ ਓਵਰਆਲ ਜਿਹੜਾ ਇੰਪੈਕਟ ਜਿਹੜੇ ਪਰ ਟ੍ਰੈਜਰੀ ਦੇ ਵਿੱਚ, ਬਿਕਾਜ਼ ਟ੍ਰੈਜਰੀ ਇਜ਼ ਮਚ ਸੇਫ, ਉਹ 'ਚ ਇਨਵੈਸਟ ਕਰਨਾ ਇਜ਼ ਸੇਫਰ ਦੈਨ ਆਪਣਾ ਸਟਾਕ ਮਾਰਕੀਟ, ਬਿਕਾਜ਼ ਸਟਾਕ ਮਾਰਕੀਟ ਇਜ਼ ਪ੍ਰੋਬਬਲੀ ਦ ਮੋਸਟ। ਸੋ ਡਿਵਰਸੀਫਿਕੇਸ਼ਨ ਕਰਕੇ ਜਿਹੜੇ ਲੋਕੀ ਇੱਧਰ ਵੀ ਇਨਵੈਸਟ ਕਰਦੇ ਪਏ ਨੇ ਬਿਕਾਜ਼ ਆਫ ਖਾਸ ਕਰਕੇ the biggest factor is inflation ਔਰ ਜਿਹੜੀ ਮਾਰਕੀਟ ਦੀ ਅਨਸਰਟਨਟੀ ਹੈ। ਸੋ ਪੀਪਲ ਆਰ ਆਲਸੋ ਇਨਵੈਸਟਡ ਹੈਵਲੀ ਇਨ ਟ੍ਰੈਜਰੀ ਐਂਡ ਅਦਰ ਬੌਂਡਸ, ਉਹਦੇ ਕਰਕੇ ਜਿਹੜਾ ਯੀਲਡ ਉਹ ਵੀ ਵੱਧਦਾ ਪਿਆ ਔਰ ਸਟਾਕ ਪ੍ਰਾਈਸ ਵੀ ਵੱਧਦਾ ਪਿਆ। ਸੋ ਸਟਾਕ ਪ੍ਰਾਈਸ ਦਾ ਮੈਂ ਤਾਂ ਇਹੀ ਕਹਾਂਗਾ ਕਿ ਔਰ ਜਿਹੜੇ ਵੀ ਆਪਾਂ ਜੇ ਆਪਣੇ ਲਿਸਨਰਸ ਨੂੰ ਆਪਾਂ ਗੱਲ ਕਰੀਏ, ਜੇ ਤੁਸੀਂ ਇਨਵੈਸਟਮੈਂਟ ਕਰਨੀ ਹੈ ਤਾਂ ਡੋਂਟ ਰੀਅਲੀ ਪੁੱਟ ਆਲ ਯੂਰ ਐਗਸ ਇਨ ਵਨ ਬਾਸਕਟ, ਸਪੈਸ਼ਲੀ ਇਨ ਸਟਾਕ। ਆਫ ਕੋਰਸ ਸਟਾਕ ਦੇ ਇਨਵੈਸਟਮੈਂਟ ਰਿਟਰਨ ਔਨ ਇਨਵੈਸਟਮੈਂਟ ਜਿਹੜਾ ਤੁਸੀਂ ਹੁਣ ਕਿਹਾ ਕਿ ਪਿਛਲੇ ਸਾਲ 20% ਆਏ ਨੇ, ਉਹ ਬਹੁਤ ਜ਼ਿਆਦਾ ਹੁੰਦੇ ਪਏ ਨੇ, ਪਰ ਜਿੰਨਾ ਜ਼ਿਆਦਾ ਪ੍ਰੋਫਿਟ ਆ ਸਕਦਾ ਉਹਦਾ ਰਿਸਕ ਵੀ ਉਨਾ ਜ਼ਿਆਦਾ। ਜੇ ਕੱਲ੍ਹ ਨੂੰ ਮਾਰਕੀਟ ਕ੍ਰੈਸ਼ ਹੋਈ ਤੇ ਇਹਦੇ ਕਰਕੇ ਟ੍ਰੈਜਰੀ ਦਾ ਰਿਸਕ ਉਨਾ ਘੱਟ ਆ ਔਰ ਡੈਫੀਨਿਟਲੀ ਕੈਸ਼ ਜਿਹੜਾ ਤੁਹਾਡਾ ਸੀਡੀਏ ਨੇ ਉਹਨਾਂ ਦਾ ਰਿਸਕ ਤੇ ਆਲਮੋਸਟ ਜ਼ੀਰੋ ਹੀ ਹੈ, ਨਿਗਜੇਬਲ ਹੈ। ਸੋ ਤੁਸੀਂ ਉਸ ਹਿਸਾਬ ਨਾਲ ਆਪਣਾ ਇਸ ਕਰਕੇ ਜਿਹੜੀਆਂ ਡਿਵਰਸੀਫਾਈ ਕਰਕੇ ਸਾਰੇ ਲੋਕਾਂ ਨੇ ਇਨਵੈਸਟ ਕੀਤਾ, ਇਸ ਕਰਕੇ ਦੋਵਾਂ ਪਾਸੇ ਮਨੀ ਮਾਰਕੀਟ ਯੀਲਡ ਵੀ ਵੱਧਦੀ ਪਈ ਹੈ ਔਰ ਦੂਜਾ ਇੱਧਰੋਂ ਤੁਹਾਡੀ ਸਟਾਕ ਪ੍ਰਾਈਸ ਵੀ ਵੱਧਦਾ ਪਿਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਹੈਗੀਆਂ ਆ। ਤੇ ਇਹ ਸਾਰੇ ਕਾਸੇ ਦੇ ਵਿੱਚ ਤੁਸੀਂ ਹੋਰ ਕੀ ਜਿਹੜਾ ਉਹ ਦੇਖਦੇ ਆ ਵੀ ਇਹ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਜਾਣ ਦੀ ਜਿਹੜੀ ਉਹ ਸੰਭਾਵਨਾ ਜਿਹੜੀ ਉਹ ਹੈਗੀ ਆ? GDP ਗਰੋਥ ਜਿਹੜੀ ਇਹ 1.5% ਇਸ ਟਾਈਮ ਸਾਹਮਣੇ ਜਿਹੜੀ ਉਹ ਦੱਸ ਰਹੇ ਆ, ਇਹ ਵੀ ਸਿਰਫ AI ਦੇ ਕਰਕੇ ਤੁਹਾਨੂੰ ਲੱਗ ਰਹੀ ਹੈ ਜਾਂ ਕਿੱਥੋਂ ਇਹ ਗਰੋਥ ਦੀ ਜਿਹੜੀ ਇਹ ਸੰਭਾਵਨਾ ਬਣੀ ਕਿੱਥੋਂ ਹੋਈ ਹੈਗੀ ਆ? ਸੀ ਓਵਰਆਲ ਇਹ ਜਿੱਦਾਂ ਮੈਂ ਗੱਲ ਕਿਹਾ ਕਿ ਜਿੰਨੀਆਂ ਵੀ ਇਕਵਿਪਮੈਂਟ ਔਰ ਖਾਸ ਕਰਕੇ ਇੰਟੈਲੈਕਚੁਅਲ ਪ੍ਰਾਪਰਟੀ ਕੰਪਨੀਜ਼ ਨੇ ਔਰ AI, ਦੇ ਆਰ ਸਮ ਮੇਜਰ ਡਰਾਈਵਿੰਗ ਫੈਕਟਰ, ਵਨ ਆਫ ਦ ਬਿਗੇਸਟ ਫੈਕਟਰ। ਪਰ ਜੇ ਆਪਾਂ ਗੱਲ ਕਰੀਏ ਅੱਜ ਸਵੇਰ ਦੀ ਗੱਲ ਕਰੀਏ ਕਿ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹੜਾ ਬਿਊਰੋ ਆਫ ਲੇਬਰ ਸਟੈਟਿਸਟਿਕਸ ਕਰਦੀ ਹੈ,
ਸੋ ਉਹਦੇ ਚ ਐਕਚੁਅਲੀ ਵਾਟ ਯੂ ਰੀਅਲੀ ਸੀ ਕਿ ਜਿਹੜੇ ਤੁਹਾਡੇ ਗੁੱਡਸ ਨੇ ਉਹਨਾਂ ਦੇ ਜਿਹੜੇ ਪ੍ਰਾਈਸ ਨੇ, ਸੋ ਦੈਟਸ 1/10% ਰਾਈਜ਼ ਕੀਤੇ ਨੇ ਜੁਲਾਈ ਦੇ ਓਵਰਆਲ। ਸੋ ਓਵਰ past 12 months the prices are up by 0.75% overall ਜਿਹੜੇ ਨੇ ਉਹ ਵਧੇ ਨੇ, which is slightly down from last May। so overall ਜਿਹੜੀ ਇਨਫਲੇਸ਼ਨ ਹੈ ਇਹਦੇ ਵਿੱਚ ਜਿਹੜੀ ਦੋ ਮੇਨ ਫੈਕਟਰ, ਜਿਹੜੇ ਸਭ ਤੋਂ ਮੇਜਰ ਫੈਕਟਰ ਜਿਹਨੂੰ ਆਪਾਂ ਇਹਨਾਂ ਨੂੰ ਜੇ ਆਪਾਂ ਲੇਮਨ ਟਰਮਸ ਵਿੱਚ ਕਹਿਣਾ ਪਏ ਤਾਂ ਕਹਿ ਸਕਦੇ ਹਾਂ ਕਿ ਇਨਫਲੇਸ਼ਨ ਜਿਹੜੀ ਇਸ ਟਾਈਮ ਜਿਹੜੀ ਹੈ ਉਹ ਖਾਸ ਕਰਕੇ ਕਾਸਟ ਕਰਦੀ ਪਈ ਹੈ ਫੂਡ ਐਂਡ એનર્ਜੀ। ਔਰ ਜਿੰਨਾ ਚਿਰ ਫੂਡ ਐਂਡ એનર્ਜੀ ਦੇ ਵਿੱਚ ਸਟੇਬਿਲਿਟੀ ਨਹੀਂ ਆਉਂਦੀ ਔਰ ਜਿਹੜਾ ਇਨਫਲੇਸ਼ਨ is not going to be stabilized, ਇਹ ਇਦਾਂ ਹੀ ਚੱਲਦੀ ਰਹਿਣੀ ਹੈ, ਚਾਹੇ ਉਹ ਤੁਹਾਡਾ ਸਟਾਕ ਮਾਰਕੀਟ ਦਾ ਜਿਹੜਾ ਰਿਸਕ ਹੋਏ ਜਾਂ ਤੁਹਾਡੀ ਇਨਫਲੇਸ਼ਨ ਦਾ ਰਿਸਕ ਹੋਏ, ਚਾਹੇ ਰਿਸੈਸ਼ਨ ਦਾ ਰਿਸਕ ਹੋਏ। ਜਿੰਨਾ ਚਿਰ ਜਿਹੜੀ ਈਰਾਨ ਦੀ ਵਾਰ ਹੈ ਉਹ ਸਟੇਬਲ ਨਹੀਂ ਹੁੰਦੀ ਔਰ ਸਟੇਟ ਆਫ ਹਾਰਮੂਜ਼ ਨਹੀਂ ਖੁੱਲਦੀ, ਚਲੋ ਲੜਾਈ ਵੀ ਚੱਲਦੀ ਰਹੇ, ਜਿੰਨਾ ਚਿਰ ਸਟੇਟ ਆਫ ਹਾਰਮੂਜ਼ ਦਾ ਕੰਟਰੋਲ ਨਹੀਂ ਆਉਂਦਾ ਔਰ ਆਇਲ ਪ੍ਰਾਈਸ ਜਿਹੜੀ ਗੈਸ ਪ੍ਰਾਈਸਿਸ ਨੇ ਉਹ ਸਟੇਬਲ ਨਹੀਂ ਹੁੰਦੀਆਂ, ਇਹ ਚੱਲਦਾ ਹੀ ਰਹਿਣਾ। ਔਰ ਬਸ ਜਿਹੜਾ ਬਿਗੇਸਟ ਅਦਰ ਫੈਕਟਰ ਹੈ ਜਿਹੜੇ ਹਾਊਸਿੰਗ ਦੇ ਵਿੱਚ ਖਾਸ ਕਰਕੇ ਰੈਂਟ ਇੰਕਰੀਜ਼ ਹੈ ਜੁਲਾਈ ਦੇ ਵਿੱਚ, ਉਹ ਵੀ ਸਿਗਨੀਫੀਕੈਂਟਲੀ ਹਾਈ ਹੋਇਆ। ਫੂਡ ਪ੍ਰਾਈਸਿਸ ਨੇ ਅਪ ਬਾਈ 3%। ਤਾਂ ਹੀ ਤਾਂ ਫਿਰ ਕੰਜ਼ਿਊਮਰ ਪ੍ਰਾਈਸ ਜਿਹੜੀ ਸਪੈਂਡਿੰਗ ਉਹ ਵਧੀ ਹੈ ਕਿਉਂਕਿ ਸਾਰੀ ਚੀਜ਼ਾਂ ਮਹਿੰਗੀਆਂ। 3% 에ਅਰ ਫੇਅਰਸ ਤੇ ਮੈਡੀਕਲ ਕੇਅਰ ਜਿਹੜੀ ਆ ਜੁਲਾਈ ਦੇ ਵਿੱਚ ਉਹ ਅਬਾਊਟ 3 to 4% ਉਹ ਇੰਕਰੀਜ਼ ਕੀਤੀ ਹੈ। ਰੀਸੈਂਟਲੀ ਤੁਸੀਂ ਮੈਡੀਕਲ ਹੈਲਥ ਦੀ ਗੱਲ ਕੀਤੀ ਆ, ਇੰਨੇ ਕਿ ਜ਼ਿਆਦਾ ਆਰਟੀਕਲ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਮੈਡੀਕੇਅਰ ਦੇ ਜਿਹੜੇ $1 ਟ੍ਰਿਲੀਅਨ ਦੇ ਕੱਟ ਦੇ ਨਾਲ ਸਮੱਸਿਆਵਾਂ ਕਾਫੀ ਜ਼ਿਆਦਾ ਜਿਹੜੀਆਂ ਉਹ ਉਲਝਣ ਜਾ ਰਹੀਆਂ। ਕਈ ਜਿਹੜੀਆਂ ਹਸਪਤਾਲਾਂ ਨੂੰ ਤਾਂ ਆਪਣੇ ਕਈ ਸਰਵਿਸਿਜ਼ ਬੰਦ ਕਰਨੀਆਂ ਪੈਣਗੀਆਂ। ਸੋ ਉਹ ਸਿਚੁਏਸ਼ਨ ਉਹ ਡੈਟ ਦੀ ਉਧਰਲੇ ਪਾਸੇ ਨੂੰ ਹੋਰ ਵਧਣ ਜਾ ਰਹੀ ਹੈ। ਇਹਦਾ ਮਤਲਬ ਐਗਜ਼ੈਕਟਲੀ ਨਾਟ ਓਨਲੀ ਦੈਟ, ਮੈਂ ਇਹ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇੰਸ਼ੋਰੈਂਸ ਕਵਰ ਨਹੀਂ ਕਰਦੀ ਪਈ, ਪਰ ਜੇ ਇੰਸ਼ੋਰੈਂਸ ਕਵਰ ਕਰਦੀ ਵੀ ਹੁੰਦੀ ਸਟਿਲ ਦੇ ਹੈਵ ਟੂ ਪੇ ਹਾਇਰ ਪ੍ਰਾਈਸ ਬਿਕਾਜ਼ ਮੈਡੀਕਲ ਕੇਅਰ ਦਾ ਜਿਹੜੀ ਕਾਸਟ ਹੈ, ਬਿਕਾਜ਼ ਜੇ ਇੱਕੋ ਸੈਕਟਰ ਹੈ ਜਿਹੜਾ ਮੈਕਸਿਮਮ ਕੁਆਟਰ ਓਵਰ ਕੁਆਟਰ ਜਿਨ੍ਹਾਂ ਦੀ ਹਾਇਰਿੰਗ ਸਟੇਬਲ ਚੱਲਦੀ ਪਈ ਹੈ, ਉਹ ਸਿਰਫ ਹੈਲਥ ਕੇਅਰ ਦੇ ਵਿੱਚ ਮੈਕਸਿਮਮ ਜਿਹੜੀ ਹਾਇਰਿੰਗ ਚੱਲਦੀ ਪਈ ਹੈ। ਔਰ ਜਿੱਥੇ ਉੱਥੇ ਖਾਸ ਕਰਕੇ ਜਿੱਥੇ ਉੱਥੇ ਲੇਬਰ ਦੀ ਸ਼ਾਰਟੇਜ ਹੈਗੀ ਐਂਡ ਦੇ ਆਰ ਐਕਚੁਅਲੀ ਪੇਇੰਗ ਹਾਇਰ ਪ੍ਰਾਈਸਿਸ, ਤੇ ਮੈਡੀਕਲ ਕੇਅਰ ਦੀ ਓਵਰਆਲ ਮੈਡੀਕਲ ਨਾਟ ਇੰਸ਼ੋਰੈਂਸ ਮੈਡੀਕਲ ਕੇਅਰ ਦੀ ਜਿਹੜੀ ਹੈ ਕਾਸਟ ਵਧਦੀ ਪਈ ਹੈ। ਪਰ ਕੁਝ ਚੀਜ਼ਾਂ ਜਿੱਦਾਂ ਕਾਰ, ਇਹਦੇ ਬਾਰੇ ਮੈਂ ਤੇ ਘੱਟ ਕਹਾਂਗਾ ਪਰ ਸ਼ਾਇਦ ਹਰਜੋਤ ਭਾਜੀ ਜ਼ਿਆਦਾ ਗੱਲ ਕਰ ਸਕਦੇ ਕਿ ਕਾਰ ਇੰਸ਼ੋਰੈਂਸ ਜਿਹੜੇ ਪ੍ਰਾਈਸ ਨੇ ਉਹ ਕਿਤੇ ਨਾ ਕਿਤੇ ਥੋੜੇ ਜਿਹੇ ਘਟੇ ਨੇ। ਹੋਟਲ ਪ੍ਰਾਈਸਿੰਗ ਜਿਹੜੀ ਹੈ ਤੁਹਾਡੀ, ਬਿਕਾਜ਼ ਹੁਣ ਆਉਣ ਵਾਲੇ ਮਹੀਨਿਆਂ 'ਚ ਖਾਸ ਕਰਕੇ ਟਰੈਵਲ ਘਟ ਜਾਂਦਾ ਤੇ ਜਿਹੜੀ ਹਸਪਿਟੈਲਿਟੀ ਦੇ ਵਿੱਚ ਉਹਦੇ ਵਿੱਚ ਜੌਬਾਂ ਦਾ ਵੀ ਫਰਕ ਪੈ ਸਕਦਾ, ਪਰ ਓਵਰਆਲ ਹਾਊਸਿੰਗ ਪ੍ਰਾਈਸਿਸ ਵੀ ਘਟੀ ਹੈ। ਤੇ ਇਹ ਜਿਹੜੀ ਓਵਰਆਲ ਜੇ ਆਪਾਂ ਟੋਟਲ ਸੋ ਇਹਦੇ ਵਿੱਚ ਇਸ ਇਕੋਨਮੀ 'ਚ ਕੀ ਡੂਜ਼ ਐਂਡ ਡੋਂਟਸ ਨੇ, ਜੇ ਤੁਸੀਂ ਇਹ ਜਾਂਦੇ ਇਸ ਦੇ ਵਿੱਚ ਦੱਸਣਾ ਚਾਹੋ ਇਸ ਵੀਕ ਦੇ ਲਈ ਕੀ ਤੁਸੀਂ ਕਹਿੰਦੇ ਵੀ ਵਾਟ ਆਰ ਦਾ ਡੂਜ਼ ਐਂਡ ਡੋਂਟਸ? ਸੋ ਡੂਜ਼ ਤੇ ਇੱਕੋ ਹੀ ਹੁੰਦਾ ਕਿ ਜਨਰਲੀ ਆਲਵੇਜ਼ ਬਿਲਡ ਯੂਰ ਐਮਰਜੈਂਸੀ ਫੰਡ 3 to 6 months, ਜਿੰਨੇ ਤੁਹਾਡੇ ਐਕਸਪੈਂਸਿਸ ਹੈਗੇ ਨੇ ਮੇਕ ਸ਼ੋਰ ਕਿ ਤੁਹਾਡੇ ਕੋਲ ਐਕਸਟਰਾ ਪੈਸੇ ਹੋਣ। ਡੂ ਨਾਟ ਕੈਰੀ ਐਨੀ ਕ੍ਰੈਡਿਟ ਕਾਰਡ ਵਿਦ ਹਾਈ ਡੈਟ, ਬਿਕਾਜ਼ ਸਭ ਤੋਂ ਜ਼ਿਆਦਾ ਤੁਹਾਡਾ, ਬਿਕਾਜ਼ ਆਈ ਐਮ ਇਨ ਦਿਸ ਇੰਡਸਟਰੀ ਫॉर ਲਾਸਟ 20 years, ਮੈਨੂੰ ਇਸ ਗੱਲ ਦਾ ਪਤਾ ਕਿ ਸਭ ਤੋਂ ਵੱਡਾ ਜਿਹੜਾ ਤੁਹਾਡੀ ਲੀਕੇਜ ਹੈ ਤੁਹਾਡੇ ਸਿਸਟਮ ਦੇ ਵਿੱਚ, ਉਹ ਜਿਹੜਾ ਤੁਸੀਂ 25-30% ਇੰਟਰਸਟ ਰੇਟ ਪੇ ਕਰਦੇ ਹੋ ਕ੍ਰੈਡਿਟ ਕਾਰਡ ਦੇ ਉੱਤੇ ਜਾਂ ਕਿਸੇ ਵੀ ਇਦਾਂ ਦਾ। ਕਿਉਂਕਿ ਜੇ ਆਪਾਂ ਘਰਾਂ ਦੀ ਗੱਲ ਕਰੀਏ 7% ਤੇ ਆਪਾਂ ਕਹਿਣ ਲੱਗੇ ਬਹੁਤ ਹਾਈ ਇੰਟਰਸਟ ਹੈ, ਪਰ ਕ੍ਰੈਡਿਟ ਕਾਰਡ ਤੇ ਹੀ 25% ਪੇ ਕਰਦੇ ਵੀ ਨਹੀਂ, ਇੰਨਾ ਕਰਦੇ। ਸੋ ਦਿਸ ਬੀ ਵੈਰੀ ਕੇਅਰਫੁਲ ਵਿਦ ਦੈਟ। ਤੇ ਜੇ ਆਪ ਔਰ ਦੂਜੀ ਜਿਹੜੀ ਗੱਲ ਕੀਤੀ ਕਿ ਡਿਵਰਸੀਫਾਈ, ਚਾਹੇ ਤੁਸੀਂ ਸਟਾਕ ਬੌਂਡ ਤੇ ਕੈਸ਼, ਇਹਨਾਂ ਤਿੰਨਾਂ ਦੇ ਵਿੱਚ ਡਿਵਰਸੀਫਾਈ ਕਰੋ ਔਰ ਕੈਸ਼ ਸਾਰਾ ਨਾਲ ਰੱਖੋ। ਅੱਗੇ ਮੈਂ ਕਈ ਵਾਰ ਕਿਹਾ ਕੈਸ਼ ਰੱਖੋ, ਬਿਕਾਜ਼ ਕੈਸ਼ ਦਾ ਪ੍ਰੋਬਲਮ ਇਹ ਹੈ ਕਿ ਜਿੱਦਾਂ ਇਨਫਲੇਸ਼ਨ ਵੱਧਦੀ ਜਾਂਦੀ ਹੈ ਤੁਹਾਡੇ ਕੈਸ਼ ਦੀ ਵੈਲਿਊ ਘਟੀ ਜਾਂਦੀ ਹੈ। ਔਨ ਦਾ ਕੰਟਰੀ ਜੇ ਤੁਸੀਂ ਲੋਨ ਲਿਆ ਹੁੰਦਾ, ਲੈਟਸ ਸੇ ਕਿ ਤੁਸੀਂ ਅੱਜ ਦੀ ਡੇਟ ਦੇ ਵਿੱਚ $1 million ਦਾ ਲੋਨ ਲੈ ਲੈਂਦੇ ਹੋ, ਤਾਂ ਆਫ ਕੋਰਸ ਜਦੋਂ ਕੈਸ਼ ਦੀ ਵੈਲਿਊ ਘਟਦੀ ਹੈ ਸੋ ਟੈਕਨੀਕਲੀ ਯੂ ਆਰ ਗੇਨਿੰਗ। ਸੋ ਜੇ ਤੁਹਾਡੇ ਕੋਲ ਇਫ ਯੂ ਹੈਵ ਲੋਨ ਦੈਨ ਇਨਫਲੇਸ਼ਨ ਹੈਲਪਸ ਯੂ, ਬਟ ਇਫ ਯੂ ਹੈਵ ਕੈਸ਼ ਤੇ ਤੁਹਾਨੂੰ ਇਨਫਲੇਸ਼ਨ ਜਿਹੜੀ ਹੈ ਉਹ ਨੁਕਸਾਨ ਕਰਦੀ ਹੈ। ਬਿਕਾਜ਼ ਜੇ ਮੇਰੇ ਕੋਲ ਅੱਜ ਮੰਨ ਲਓ ਕਿ 3 ਲੱਖ ਹੀ ਤੇ ਉਹ ਜੋ 3% ਤੁਸੀਂ ਜਾਂ 4% ਤੁਸੀਂ ਘਟਾ ਇਹਨਾਂ ਨਾਲੇ ਤਾਂ 3% ਇੰਟਰਸਟ ਵਾਲੇ ਉਹ ਜਿਹੜੇ ਆ ਉਹ ਉੱਥੇ ਪਾਰਕ ਕਰਕੇ ਰੱਖ ਲਓ ਜੇ ਉਹਨਾਂ ਦੇ ਬੈਂਕ 'ਚ ਹੀ ਪਾਉਣੀ ਆ, ਜਾਂ ਜਿਹੜੀਆਂ ਸੂਡੀਆਂ ਜਿਹਨੂੰ ਆਖਿਆ ਜਾਂਦਾ ਆ ਟੀ ਬੌਂਡਸ ਆ, ਟੀ ਯੀਲਡ ਵਾਲੇ ਜਿਹੜੇ ਹੁੰਦੇ ਆ, ਉੱਦਾਂ ਦੇ ਵਿੱਚ ਸੋਚਿਆ ਜਾ ਸਕਦਾ ਹੈ। ਬਿਲਕੁਲ। ਸੋ ਕੈਸ਼ ਤੋਂ ਥੋੜਾ ਜਿਹਾ ਬਚ ਕੇ ਰੱਖੋ। ਅਤੇ ਘਰ ਜਿਹੜਾ ਆਈ ਥਿੰਕ ਘਰਾਂ ਦੀ ਪੇਮੈਂਟ, ਘਰਾਂ ਨੂੰ ਲੈਣ ਨੂੰ ਇੱਕ ਵਾਰੀ ਤੁਸੀਂ ਥੋੜਾ ਜਿਹਾ ਹੋਰ ਅਜੇ ਵੇਟ ਕਰ ਲਓ। ਆਫ ਕੋਰਸ ਸਮਰ ਕਰਕੇ ਬਹੁਤ ਜ਼ਿਆਦਾ ਇਨਵੈਂਟਰੀ ਹੀ, ਪਰ ਇਨਵੈਂਟਰੀ ਘਟ ਜਾਣੀ ਅੱਗੋਂ, ਬਟ ਸਟਿਲ ਜਿਨ੍ਹਾਂ ਦੇ ਘਰ ਨਹੀਂ ਵਿਕੇ ਦੇ ਪ੍ਰੋਬਬਲੀ ਬੀ ਦੀ ਮੋਰ ਮੋਟੀਵੇਟਡ ਸੈਲਰਸ।
ਤੇ ਦੂਜੀ ਸਭ ਤੋਂ ਇੰਪੋਰਟੈਂਟ ਗੱਲ ਜੇ ਤੁਸੀਂ ਕੁਝ ਵੇਚਣਾ ਚਾਹੇ ਤੁਹਾਡੇ ਸਟਾਕ ਨੇ, ਟੀ ਬੌਂਡਸ ਨੇ, ਜਾਂ ਤੁਹਾਡਾ ਕੋਈ ਬੌਂਡਸ ਨੇ, ਐਨੀਥਿੰਗ, ਜਾਂ ਘਰ ਵੀ ਹੈ, ਡੂ ਨਾਟ ਪੈਨਿਕ ਸੈਲ, ਬਿਕੋਜ਼ ਯੂ ਡੋਂਟ ਨੋ ਕਿ ਕੱਲ ਨੂੰ ਕਿੱਥੇ ਹੋਣਾ। ਜਸਟ ਬਿਕੋਜ਼ ਮਾਰਕੀਟ ਖਰਾਬ ਹੁੰਦੀ ਹੈ ਇਸ ਟਾਈਮ ਕੋਈ ਪੈਨਿਕ ਸੈਲ ਨਾ ਕਰੋ। ਔਰ ਜੋ ਵੀ ਤੁਹਾਡੇ ਕੋਲ ਹੈਗਾ, ਚਾਹੇ ਤੁਹਾਡਾ ਪੋਰਟਫੋਲੀਓ ਹੈ, ਚਾਹੇ ਤੁਹਾਡਾ ਘਰ ਹੈ, ਚਾਹੇ ਤੁਹਾਡੇ ਸਕਿੱਲਸ ਨੇ, ਡਿਵਰਸੀਫਾਈ, try to learn more because things are changing at a dynamic speed. So if we cannot catch up with this, things are going to be, ਪਰ ਜੇ ਆਪਾਂ ਨੂੰ nutshell ਚ ਕਰੀਏ, things are slightly better than last month, but how better, what is going under the belly, we don't know. This is crucial year, and ਖਾਸ ਕਰਕੇ ਸਪਟੰਬਰ ਮਿਡ ਤੱਕ ਆਪਾਂ ਨੂੰ ਥੋੜਾ ਜਿਹਾ ਜੇ ਸਾਹ ਘੁੱਟ ਕੇ ਚੱਲਣਾ ਪੈਣਾ। ਹੱਥ ਘੁੱਟ ਕੇ ਜਿਹੜਾ ਉਹ ਚੱਲੋ, ਵਿਚਾਰ ਕਰਕੇ ਜਿਹੜਾ ਉਹ ਚੱਲੋ ਕੀ ਕੁਛ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਹੋ ਰਿਹਾ ਹੈਗਾ ਆ। ਅਤੇ ਨਿਰਮਲ ਮਾਨ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਅੱਜ ਦੇ ਇਸ ਮਾਰਕੀਟ ਪਲਸ ਪ੍ਰੋਗਰਾਮ ਦੇ ਲਈ, ਅਤੇ ਅਗਲੀ ਵਾਰ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।